बिस्मिल्लाह रहमान रहीम। पंजाबी मतालिया कुरान सूरा अन-निसा दी आयात 34 ते 35। ਇਹ ਅੱਜ ਅਸੀਂ सूरा निसा ਦੀ आयात ਦਾ ਮਤਾਲਿਆ ਕਰ ਰਹੇ ਹਾਂ 34-35। इन आयतां ਵਿੱਚ ਅੱਲਾ ਨੇ ਮੁਸਲਮਾਨਾਂ ਨੂੰ ਸ਼ਰੀਅਤ ਦੇ ਅਹਿਕਾਮਾਤ ਦਿੱਤੇ ਨੇ। ਕੁਝ ਮਾਸ਼ਰੇ ਨੂੰ ਖੂਬਸੂਰਤ ਬਣਾਉਣ ਵਾਸਤੇ ਮਾਸ਼ਰਾ ਤੁਹਾਡਾ ਕਿਸ ਤਰ੍ਹਾਂ ਖੂਬਸੂਰਤ ਬਣਦਾ ਹੈ, ਔਰ ਇਹ ਕੰਮ ਜਿਹੜੇ ਨੇ ਫਰਦ ਵਾਸਤੇ ਨੇ। ਜ਼ਾਹਿਰ ਹੈ ਫਰਦ ਠੀਕ ਹੁੰਦਾ ਹੈ ਤੇ ਉਹਦੇ ਨਾਲ ਹੀ ਫਿਰ ਇਫਰਾਦ ਠੀਕ ਹੁੰਦੇ ਨੇ ਤੇ ਮੁਆਸ਼ਰਾ ਬਣਦਾ ਹੈ। ਤੇ ਉਹਦੇ ਵਿੱਚ ਅੱਲਾਹ ਤਾਲਾ ਵੈਸੇ ਹੀ ਇਨਸਾਨੀ ਫਿਤਰਤ 'ਚ ਨੇ ਅੱਛੀਆਂ ਔਰ ਬੁਰੀਆਂ ਚੀਜ਼ਾਂ ਦਾ ਸ਼ੌਕ, ਲੇਕਿਨ ਉਹਦੇ ਉੱਤੇ ਅੱਗੇ ਵੱਧ ਕੇ ਕੁਝ ਐਸਾ ਚੀਜ਼ਾਂ ਜਿਹਦੇ 'ਚ ਇਨਸਾਨ ਅਕਲ ਉਬਾਮ ਦਾ ਸ਼ਿਕਾਰ ਹੋ ਸਕਦੀ ਹੈ। ਤੇ ਅੱਲਾਹ ਤਾਲਾ ਮੁਸਲਮਾਨਾਂ ਨੂੰ ਦੱਸ ਰਹੇ ਨੇ, ਆਪਣੇ ਮੰਨਣ ਵਾਲਿਆਂ ਨੂੰ, ਜਿਹੜੇ ਜਿਸ ਤਰ੍ਹਾਂ ਜਿਹੜਾ ਬੰਦਾ ਫੌਜ 'ਚ ਭਰਤੀ ਹੋ ਜਾਂਦਾ ਹੈ ਉਹਨੂੰ ਫਿਰ ਉਹ ਫੌਜੀ ਐਕਟ ਸਮਝਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਅੱਲਾ ਦੇ ਪੈਗੰਬਰ, ਅੱਲਾ ਦੇ ਆਖਰੀ ਪੈਗੰਬਰ ਨਾਲ ਖਲੋ ਗਏ ਨੇ, ਉਹਦੀ ਜਮਾਤ ਬਣ ਰਹੇ ਨੇ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਖੂਬਸੂਰਤ, ਆਪਣਾ ਮਾਸ਼ਰਾ, ਆਪਣਾ ਮੁਲਕ, ਨਿਜ਼ਾਮ ਖੂਬਸੂਰਤ ਬਣਾ ਸਕਦੇ ਹੋ। ਤੇ ਉਹਦੇ ਪਿਛਲੀਆਂ ਆਇਤਾਂ ਵਿੱਚ ਮਰਦ ਔਰਤ ਦੀ ਅਸੂਲੀ ਬਰਾਬਰੀ ਦਾ ਜ਼ਿਕਰ ਕਰਕੇ ਇਹ ਸਮਝਾਇਆ ਕਿ ਮਾਸ਼ਰੇ 'ਚ ਜਿਹੜੀਆਂ ਰਿਸ਼ਤਿਆਂ ਦੀ ਮਨਫਤ ਦੇ ਅਸੂਲ ਹੋਰ ਨੇ। ਮਸਲਨ ਅਸੀਂ ਤੇ ਬਜ਼ਾਹਿਰ ਇਨਸਾਨ ਇਹ ਹੀ ਸਮਝਦਾ ਹੈ, ਤਨਕੀਦ ਵੀ ਹੁੰਦੀ ਹੈ, ਔਰਤ ਲੈਸ ਹੈ ਤੇ ਮਰਦ ਕੋਈ ਵੱਖਰੀ ਚੀਜ਼ ਨਹੀਂ। ਅੱਲਾਹ ਤਾਲਾ ਨੇ ਇਹ ਦੱਸ ਦਿੱਤਾ ਹੈ ਕਿ ਇਹ ਅਸੂਲ ਨਹੀਂ ਰਿਸ਼ਤਿਆਂ ਦੀ ਜਿਹੜੀ ਤੁਹਾਨੂੰ ਫਾਇਦੇ ਪਹੁੰਚਦੇ ਨੇ। ਕਿਉਂ? ਇਹ ਅੱਲਾ ਨੇ ਇਸ ਤੋਂ ਦੱਸਿਆ ਕਿ ਤੁਹਾਨੂੰ ਤੁਸੀਂ ਇਨਸਾਨੀ ਅਕਲ ਇਹਦੇ 'ਚ ਬਾਜ਼ ਦਫਾ ਸਹੀ ਫੈਸਲਾ ਨਹੀਂ ਕਰ ਸਕਦੀ, ਤੇ ਅੱਲਾ ਨੇ ਉਤੋਂ ਆਪਣਾ ਅਸੂਲ 'ਚ ਦੱਸ ਦਿੱਤਾ ਹੈ ਕਿ ਇਹਦੇ ਵਿੱਚ ਇਹ ਬਰਾਬਰੀ ਦੀ ਬੁਨਿਆਦ ਤੇ ਨੇ, ਲੇਕਿਨ ਇਹਦੀ ਜਿਹੜੀ ਮਨਫਤ ਦੇ ਲਿਹਾਜ਼ ਨਾਲ ਉਹ ਇੱਕ ਹੋਰ ਅਸੂਲ ਹੈ। ਉਹ ਇਸ ਅਸੂਲ ਤੇ ਨਹੀਂ ਕਾਇਮ ਕਿ ਔਰਤ ਘੱਟ ਹੈ ਤੇ ਤਾਂ ਇਹਦਾ ਹਿੱਸਾ ਘੱਟ ਹੈ, ਲੜਕੇ ਨਾਲੋਂ ਨਹੀਂ। ਉਹ ਹੋਰ ਇੱਕ ਅਸੂਲ ਹੈ ਜਿਹੜਾ ਅੱਲਾਹ ਤਾਲਾ ਨੇ ਸਮਝਾ ਦਿੱਤਾ ਹੈ। ਉਹ ਜਿਨਸ ਨਾਲ, ਉਹਦਾ ਖਿਲਕਤ ਨਾਲ ਕੋਈ ਤਲਕ ਨਹੀਂ, ਤੇ ਉਹ ਅੱਲਾ ਹੀ ਦੱਸ ਸਕਦੇ ਸਨ ਕਿ ਕਿਹਦੇ ਕੋਲੋਂ ਤੁਹਾਨੂੰ ਨਫਾ ਜ਼ਿਆਦਾ ਹੈ। ਧੀ ਕੋਲੋਂ ਜ਼ਿਆਦਾ ਹੈ ਜਾਂ ਧੀ ਕੋਲੋਂ ਕਿੰਨੀ ਦੇਰ ਤੱਕ ਜ਼ਿਆਦਾ ਹੈ, ਇਹ ਵੀ ਵੇਖਣਾ ਹੁੰਦਾ ਕਿ ਧੀ ਜਿਹੜੀ ਉਹਦਾ ਨਫਾ ਤੇ ਟ੍ਰਾਂਸਫਰ ਹੋ ਜਾਂਦਾ, ਉਹ ਤੇ ਆਪਣੇ ਸਸੁਰਾਲ ਚਲੀ ਜਾਂਦੀ ਹੈ। ਬੇਟੇ ਤੇ ਪਰਮਾਨੈਂਟ ਉਸ ਪਿੰਡ 'ਚ, ਉਸ ਜ਼ਮੀਨ ਤੇ ਰਹਿਣਾ ਹੁੰਦਾ ਬੇਟਿਆਂ ਨੇ। ਤੋ ਇਹ ਅਸੂਲ ਜਿਹੜੇ ਨੇ ਪਿੱਛੇ ਅੱਜ ਅੱਲਾਹ ਤਾਲਾ ਸਾਰੀਆਂ ਚੀਜ਼ਾਂ ਸਮਝਾ ਦਿੱਤੀਆਂ ਨੇ। ਤੇ ਉਹਦਾ ਇਹਨਾਂ ਚੀਜ਼ਾਂ ਦਾ, ਕਈਆਂ ਚੀਜ਼ਾਂ ਦਾ ਜਿਹੜਾ ਨਾ ਇਲਮ, ਇਹ ਅੱਲਾਹ ਕੋਲ ਹੀ ਹੈ। ਇਹ ਬੰਦੇ ਅਗਰ ਫੈਸਲਾ ਕਰਨ ਲੱਗਣ, ਇਹ ਨਹੀਂ ਕਿ ਕਰ ਨਹੀਂ ਸਕਦੇ, ਕਰਨ ਦੇ ਜਿਸ ਤਰ੍ਹਾਂ ਇਨਸਾਨ ਆਪਣੀ ਲੇਕਿਨ ਬਿਹਤਰੀਨ ਅੱਲਾ ਹੀ ਕਰ ਸਕਦੇ ਨੇ। ਅੱਲਾ ਨੂੰ ਪਤਾ ਹੈ ਉਹ ਗੋਸ਼ਤ ਖਾਂਦਾ ਹੈ, ਗੋਸ਼ਤ ਖੋਰ ਹੈ, ਤੇ ਉਹਦੇ 'ਚ ਇਨਸਾਨਾਂ ਵਾਸਤੇ ਮੁਸ਼ਕਿਲ ਸੀ, ਸ਼ਾਇਦ ਕੋਈ ਕੁਲੀਆ ਕਰ ਲੈਂਦਾ, ਲੇਕਿਨ ਅਸਲ ਅੱਲਾ ਨੇ ਕਹਿ ਦਿੱਤਾ ਹੈ ਕਿ ਨਹੀਂ, ਇਹਨੂੰ ਆਰਾਮ ਕੈਟਾਗਰੀ 'ਚ ਰੱਖੋ। ਇਹ ਹੀ ਅਸੂਲ ਹਰ ਜਗ੍ਹਾ ਅੱਲਾਹ ਤਾਲਾ, ਕੁਰਾਨ ਦਾ ਇਹ ਹੀ ਇੱਕ ਫਾਇਦਾ ਹੈ ਕਿ ਜਿਹੜੀਆਂ ਚੀਜ਼ਾਂ ਤੇ ਇਨਸਾਨ ਟਮਕ ਟੋਈਆਂ ਮਾਰੇਦਾ, ਉੱਥੇ ਅੱਲਾਹ ਤਾਲਾ ਨੇ ਫੈਸਲਾ ਦੇ ਦਿੱਤਾ ਹੈ। ਅੱਲਾ ਨੇ ਇਸ ਵਾਸਤੇ ਵਿਰਾਸਤ ਦੇ ਹਿੱਸੇ ਇੱਕੋ ਜਿਹਾ ਨਹੀਂ ਰੱਖੇ, ਇਹ ਪਿੱਛੇ ਦੱਸਿਆ ਜਾ, ਇਸ ਅਸੂਲ ਦੇ ਤਹਿਤ ਨਹੀਂ ਰੱਖੇ। ਬੜੀ ਤਨਕੀਦ ਹੁੰਦੀ ਹੈ, ਲੇਕਿਨ ਉਹਦੀ ਹਕਮਤ ਵੇਖੋ ਤੇ ਉਹ ਬਿਲਕੁਲ ਠੀਕ ਹੈ, ਨਹੀਂ ਰੱਖੇ। ਇਸ ਲਈ ਉਹਨਾਂ ਦੇ ਵਿੱਚ ਮੁਦਾਖਲਤ ਨਾ ਕਰੋ ਵੀ ਜਿਹੜੇ ਅੱਲਾਹ ਤਾਲਾ ਨੇ ਵਿਰਾਸਤ ਦੇ ਹਿੱਸੇ ਕਰ ਦਿੱਤੇ ਨਾ, ਉਹਨਾਂ ਵਿੱਚ ਤੁਸੀਂ ਆਪਣੇ ਕੋਲੋਂ ਕਮੀਆਂ ਬੇਸ਼ੀਆਂ ਨਾ ਕਰੋ। ਇਸੇ ਸਿਲਸਿਲੇ ਵਿੱਚ ਰਿਸ਼ਤਿਆਂ ਵਿੱਚ ਮੀਆਂ ਬੀਵੀ ਨੂੰ ਮੌਜੂਏ ਬਹਿਸ ਬਣਾ ਲਿਆ ਕਿ ਮੀਆਂ ਬੀਵੀ ਦਾ ਕੀ ਆਪਸ 'ਚ ਤਲਕ ਵਾਸਤਾ ਰਿਸ਼ਤਾ ਹੈ। ਉਹਨੂੰ ਮੌਜੂਏ ਬਹਿਸ ਇਸ ਤੋਂ ਬਣਾ ਲਿਆ ਕਿ ਉਹ ਵੀ ਤੁਸੀਂ ਵੇਖ ਲਓ। ਅੱਲਾਹ ਤਾਲਾ ਨੇ ਜਿਹੜੀ ਉਹ ਅੱਗੇ ਹੁਣ ਆਇਤਾਂ 'ਚ ਆ ਰਿਹਾ, ਮੀਆਂ ਬੀਵੀ ਨੂੰ ਮੌਜੂਏ ਬਹਿਸ ਬਣਾਇਆ, ਉਹਦੀ ਇੱਕ ਖਾਸ ਵਜ੍ਹਾ। ਸਾਡਾ ਅਕਲ ਹੋਰ ਤਰ੍ਹਾਂ ਆਉਂਦਾ, ਲੇਕਿਨ ਉਹ ਹੈ ਅਸਲ ਹੋਰ ਚੀਜ਼। ਪੂਰੀ ਦੁਨੀਆ ਨਹੀਂ ਅੱਲਾਹ ਨਾ ਦੱਸਦੇ ਤੇ ਇਹਨਾਂ ਚੀਜ਼ਾਂ ਦਾ ਸ਼ਾਇਦ ਇਨਸਾਨਾਂ ਦਾ ਧਿਆਨ ਇੱਧਰ ਨਾ ਜਾਂਦਾ। ਅੱਜ ਜਿਹੜੀਆਂ ਆਇਤਾਂ ਦਾ ਅਸੀਂ ਮਤਾਲਿਆ ਕਰਨਾ ਹੈ ਨਾ, ਸੂਰਾ ਨਿਸਾ ਦੀਆਂ ਦੋ ਹੀ ਨੇ ਅੱਜ ਅਹਿਮ ਨੇ, ਬਹੁਤ ਹੀ ਅਹਿਮ ਨੇ। ਇਹ ਬਹੁਤ ਅਹਿਮ ਨੇ। ਇਹਨਾਂ ਵਿੱਚ ਮੁਆਸ਼ਰੇ ਦੀ ਬੁਨਿਆਦੀ ਇੱਟ ਘਰ ਦੇ ਮੁਤਲਕ ਗੱਲ ਕੀਤੀ ਹੈ, ਔਰ ਦੱਸਿਆ ਹੈ ਕਿ ਘਰ ਨੂੰ ਚਲਾਉਣ ਵਾਸਤੇ ਉਹਦੇ ਖਾਲਕ ਨੇ ਕਿਹੜੇ ਅਸੂਲ ਦਿੱਤੇ ਨੇ। ਖਾਲਕ ਨੂੰ ਕਿਉਂ ਅਸੂਲ ਦੇਣੇ ਪਏ ਨੇ? ਇਹ ਨਹੀਂ ਕਿ ਇਨਸਾਨੀ ਅਕਲ ਨੂੰ ਕੋਈ ਮਸਲਾ ਬਣ ਗਿਆ,
ਨਹੀਂ, ਇਨਸਾਨੀ ਅਕਲ ਤੇ ਅੱਲਾਹ ਤਾਲਾ ਟਰਸਟ ਕਰਦੇ ਨੇ। ਅੱਗੇ ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ 'ਚ ਐਸੀ ਚੀਜ਼ ਹੈ। ਇਹ ਹੁਣ ਬੜਾ ਬਰੀਕ ਜਿਹਾ ਲਤੀਫ ਜਿਹਾ ਫਰਕ ਹੈ ਇਸ ਚੀਜ਼ 'ਚ ਕਿ ਇਨਸਾਨੀ ਅਕਲ ਜਿਹੜੀ ਉਹ ਇਸ ਕਾਬਲ ਨਹੀਂ, ਉਹਦੇ ਨਹੀਂ। ਅੱਗੇ ਜਿਹੜੀ ਚੀਜ਼ ਦੀ ਨੋਈਅਤ ਹੈ ਉਹ ਐਸੀ ਹੈ ਕਿ ਉਹਦੇ 'ਚ ਤੁਸੀਂ ਬਹੁਤ ਜ਼ਿਆਦਾ ਗਲਤੀ ਦਾ ਇਮਕਾਨ ਹੈ ਤੁਹਾਡੇ ਕੋਲ ਦਿਲ 'ਚ ਹੈ। ਚੌਥੀ ਵਿੱਚ ਅੱਲਾਹ ਤਾਲਾ ਇੱਥੋਂ ਗੱਲ ਪੈ ਸ਼ੁਰੂ ਕਰਦੇ ਨੇ, ਜਿਹੜੇ ਮਰਦ ਨੇ ਔਰਤਾਂ ਦੇ ਸਾਈਂ ਬਣਾਏ ਗਏ ਨੇ ਇਸ ਲਈ ਕਿ ਅੱਲਾਹ ਨੇ ਇੱਕ ਨੂੰ ਦੂਜੇ ਤੇ ਫਜ਼ੀਲਤ ਦਿੱਤੀ ਹੈ। ਇਸ ਲਈ ਕਿ ਉਹਨਾਂ ਨੇ ਆਪਣੇ ਮਾਲ ਖਰਚ ਕੀਤੇ ਨੇ। ਫਿਰ ਜਿਹੜੀਆਂ ਨੇਕ ਔਰਤਾਂ ਨੇ ਉਹਨਾਂ ਆਖੇ ਵਿੱਚ ਰਹਿੰਦੀਆਂ ਨੇ, ਹੁੰਦੀਆਂ ਨੇ, ਰਾਜ਼ਾਂ ਦੀ ਹਿਫਾਜ਼ਤ ਕਰਦੀਆਂ ਨੇ। ਜਿਨ੍ਹਾਂ ਔਰਤਾਂ ਕੋਲੋਂ ਤੁਹਾਨੂੰ ਅੱਧਾਂ ਪਾਰ ਕਰਨ ਦਾ ਖਤਰਾ ਹੋਵੇ ਉਹਨਾਂ ਨੂੰ ਨਸੀਹਤ ਕਰੋ, ਬਿਸਤਰਾ ਵੱਖਰਾ ਕਰ ਲਵੋ ਤੇ ਫਿਰ ਸਜ਼ਾ ਦੇਵੋ। ਔਰ ਅਗਰ ਤੁਹਾਡੀ ਗੱਲ ਮੰਨਣ ਲੱਗ ਜਾਣ ਤੇ ਫਿਰ ਇਲਜ਼ਾਮ ਲਾਉਣ ਦੇ ਰਸਤੇ ਨਾ ਲੱਭੋ। ਬੇਸ਼ੱਕ ਅੱਲਾਹ ਬਹੁਤ ਬੁਲੰਦ ਤੇ ਬੜਾ ਵੱਡਾ ਹੈ। ਤੇ ਅਗਲੀ ਆਇਤ ਵੀ ਨਾਲ ਹੀ ਪੜ੍ਹ ਕੇ ਫਿਰ ਸਾਰੀਆਂ ਤੇ ਇਕੱਠੇ ਹੀ ਤਸਰਾ ਹੋ ਜਾਣਾ ਤੇ ਬਿਹਤਰ ਹੈ। 35 ਆਇਤ 'ਚ ਇਹ ਛੋਟੀ ਜੀ ਗੱਲ ਹੈ, ਚੰਦ ਫਿਕਰੇ ਨੇ। ਚੌਥੀ ਆਇਤ ਇਹ 35 ਜਿਹੜੀ ਹੈ। ਔਰ ਅਗਰ ਤੁਹਾਨੂੰ ਮੀਆਂ ਬੀਵੀ ਦੇ ਦਰਮਿਆਨ ਗੱਲ ਖਤਮ ਹੋਣ ਦਾ ਖਤਰਾ ਲੱਗੇ ਤੇ ਫਿਰ ਇੱਕ ਬੰਦਾ ਮਰਦ ਵੱਲੋਂ ਤੇ ਇੱਕ ਔਰਤ ਵੱਲੋਂ ਮੁਕਰਰ ਕਰੋ। ਅਗਰ ਗੱਲ ਠੀਕ ਕਰਨਾ ਚਾਹੁੰਦੇ ਹੋਣ ਤੇ ਅੱਲਾਹ ਉਹਨਾਂ ਵਿੱਚ ਜ਼ਰੂਰ ਸੁਲ੍ਹਾ ਪੈਦਾ ਕਰ ਦੇਗਾ। ਬੇਸ਼ੱਕ ਅੱਲਾਹ ਜਾਣਨ ਵਾਲਾ ਹੈ ਤੇ ਖਬਰ ਰੱਖਣ ਵਾਲਾ ਹੈ। ਇਹ ਅਸਲ ਦੋ ਆਇਤਾਂ ਦਾ ਅੱਲਾਹ ਤਾਲਾ ਨੇ ਗੱਲ ਕੀਤੀ ਹੈ। ਇਹਦੇ ਵਿੱਚ ਅਗਰ ਗੌਰ ਨਾ ਵੇਖੋ ਤੇ ਅੱਲਾਹ ਤਾਲਾ ਪਏ ਨੇ, ਅੱਲਾਹ ਤਾਲਾ ਨੇ ਇਹ ਇੱਕ ਮੀਆਂ ਬੀਵੀ ਦਾ ਜਿਹੜਾ ਨਿਕਾਹ ਦਾ ਇਹ ਇੱਕ ਕੰਪਨੀ ਬਣਾਈ ਹੈ। ਉਹਦੀ ਮੇਨ ਰੀਜ਼ਨ ਕੀ ਹੈ ਕਿ ਅੱਲਾਹ ਤਾਲਾ ਅਸੀਂ ਇਨਸਾਨ ਕੀ ਆਪਣੀਆਂ ਨੁਕਤਾ ਨਜ਼ਰ ਨਾਲ ਦੁਨੀਆ ਵੇਂਦਾ, ਆਖਰਤ ਵੇਂਦਾ। ਅੱਲਾਹ ਤਾਲਾ ਦੀ ਸਾਈਡ ਤੇ ਖੜੇ ਹੋ ਕੇ ਵੇਖੀਏ ਤੇ ਇੰਜ ਲੱਗਦਾ ਹੈ ਕਿ ਅੱਲਾਹ ਤਾਲਾ ਬੱਚੇ ਦੀ, ਇਨਸਾਨ ਦੀ ਫਲਾਹ ਵਾਸਤੇ ਦੁਨੀਆ ਜਿਹੜੀ ਹੈ ਉਹਨੂੰ ਸੈੱਟ ਕਰ ਰਹੇ ਨੇ। ਜਿਸ ਤਰ੍ਹਾਂ ਅੱਲਾਹ ਤਾਲਾ ਨੇ ਸਾਡੇ ਅੱਖਾਂ ਨੂੰ ਵੇਖਣ ਵਾਸਤੇ ਨਾ ਪੂਰੀ ਕਾਇਨਾਤ 'ਚ ਸੈੱਟ ਕੀਤੇ ਨੇ। ਜਿਸ ਤਰ੍ਹਾਂ ਸਟੂਡੀਓ 'ਚ ਕੈਮਰੇ ਸੈੱਟ ਕਰੀਦੇ ਨੇ। ਸੂਰਜ ਥੋੜਾ ਜਿਹਾ ਨੇੜੇ ਹੋ ਜਾਂਦਾ ਜਾਂ ਕੋਈ ਉਹਦੇ 'ਚ ਐਸਾ ਮਸਲਾ ਹੋ ਜਾਂਦਾ ਕਿ ਉਹ ਕਿਸੇ ਵੇਲੇ ਵੀ ਸਲਿੱਪ ਹੋ ਕੇ ਨੇੜੇ ਹੋ ਜਾਂਦਾ, ਅੱਖਾਂ ਸੜ ਜਾਣੀਆਂ ਨੇ, ਇਨਸਾਨਾਂ ਨੇ ਸੜ ਜਾਣਾ ਸੀ। ਦੂਰ ਹੋ ਜਾਂਦਾ ਫਿਰ ਵੀ ਉਹ ਹਨੇਰਾ ਹੋ ਜਾਣਾ ਸੀ। ਤੇ ਅੱਲਾਹ ਤਾਲਾ ਨੇ ਇਹ ਹੀ ਸੈੱਟ ਕੀਤਾ। ਇਸੇ ਤਰ੍ਹਾਂ ਰਿਸ਼ਤਿਆਂ ਵਿੱਚ ਵੀ ਅੱਲਾਹ ਤਾਲਾ ਨੇ ਬੱਚਾ ਇੱਕ ਐਸੀ ਚੀਜ਼ ਹੈ ਇਨਸਾਨ ਦਾ, ਦੂਸਰਿਆਂ ਜਾਨਵਰਾਂ ਦੇ ਬੱਚਿਆਂ ਤੋਂ ਵੀ ਮੁਖਤਲਿਫ ਹੈ ਕਿ ਇਹ ਕੇਅਰ ਤੋਂ ਬਗੈਰ ਮਰ ਜਾਂਦਾ। 2 ਦਫਾ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦਾ। ਇੱਕ ਵਾਰੀ ਹੁੰਦਾ ਜਿਵੇਂ ਬੱਚਾ ਪੈਦਾ ਹੁੰਦਾ, ਸ਼ੇਰ ਦਾ ਬੱਚਾ, ਹਰਨ ਦਾ ਬੱਚਾ, ਤੋਤੇ ਦਾ ਬੱਚਾ, ਚਿੜੀ ਦਾ ਬੱਚਾ। ਬੜੇ ਐਸੇ ਨੇ ਜਿਹੜੇ ਸ਼ਾਇਦ ਸਰਵਾਈਵ ਕਰ ਸਕਦੇ ਨੇ, ਲੇਕਿਨ ਇਨਸਾਨ ਦਾ ਬੱਚਾ ਜਿਹੜਾ ਉਹ ਉਹਦੇ ਤੁਸੀਂ ਸਰਾਊਂਡਿੰਗ ਗੌਰ ਨਾ ਵੇਖੋ ਤਾਂ ਉਹ ਸ਼ਾਇਦ ਤੀਸਰਾ ਦਿਨ ਨਾ ਕੱਢ ਸਕੇ ਅਗਰ ਉਹਦੇ ਕੋਲ ਕੋਈ ਵੱਡਾ ਕੋਈ ਨਹੀਂ ਜਾਂ ਨਹੀਂ। ਤੇ ਇਹ ਹਾਲਤ ਜਿਹੜੀ ਹੈ 2 ਵਾਰੀ ਹੁੰਦੀ ਹੈ। ਫਿਰ ਉਹ ਇਨਸਾਨ ਜਵਾਨ ਹੁੰਦਾ, ਲੜਕਪਨ ਚੋਂ ਗੁਜ਼ਰ ਕੇ ਬੜਾ ਤਵਾਨਾ ਹੋ ਕੇ ਫਿਰ ਉਹ ਐਸੀ ਉਹਦੀ ਤਾਕਤ ਹੁੰਦੀ, ਉਹ ਸਮਝਦਾ ਮੈਂ ਵੀ ਤੇ ਕੋਈ ਹੋਰ ਵੀ, ਤੇ ਫਿਰ ਉਸ ਦੁਬਾਰਾ ਬੱਚਾ ਬਣ ਜਾਂਦਾ ਆਖਰ 'ਚ ਆ ਕੇ। ਪਹਿਲੇ ਬੱਚੇ ਨੂੰ ਵੀ ਡਾਈਪਰ ਲੱਗਾ, ਉਹਨੂੰ ਕਿਸੇ ਫੜ ਕੇ ਕੋਈ ਚੀਜ਼ ਕੀਤੀ ਹੈ, ਕਰਾਈ ਹੈ, ਖਵਾਇਆ ਪਿਆਇਆ, ਉਹਦੀ ਰਫਾਜਤ ਦੇ ਮਾਮਲਾਤ ਕੀਤੇ ਨੇ, ਆਖਰਤ 'ਚ ਜਾ ਕੇ ਫਿਰ ਉਹ ਬੱਚਾ ਬਣ ਜਾਂਦਾ। ਲਿਹਾਜ਼ਾ ਇਸ ਚੀਜ਼ ਦੇ ਅੱਲਾਹ ਤਾਲਾ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਤੇ ਇੱਕ ਇਦਾਰਾ ਬਣਾਇਆ। ਉਹਦੇ ਤੇ ਕੋਈ ਪਾਬੰਦੀਆਂ ਨਹੀਂ ਲਾਈਆਂ, ਲੇਕਿਨ ਉਹਦੇ ਨਤੀਜੇ 'ਚ ਜਿਹੜੇ ਅੱਗੋਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸਾਹਮਣੇ ਰੱਖਦਾ ਹੋਇਆ ਤੇ ਨਿਕਾਹ ਦਾ ਇੱਕ ਇਦਾਰਾ ਕਾਇਮ ਕੀਤਾ ਹੈ। ਉਹ ਨਿਕਾਹ ਦਾ ਇਦਾਰਾ ਜੂੰ ਹੀ ਤੁਹਾਡੇ ਸਾਹਮਣੇ ਇਸ ਨਜ਼ਰ ਨਾਲ ਤੁਸੀਂ ਵੇਖਦੇ ਹੋ ਤੇ ਇਹ ਆਇਤ 'ਚ ਜਿੰਨੀਆਂ ਗੱਲਾਂ ਕੀਤੀਆਂ ਨੇ ਇਹਦੇ 'ਚ ਇਹ ਵੀ ਗੱਲ ਕੀਤੀ ਹੈ ਉਹ ਔਰਤ ਨੂੰ ਜਿਹਦੇ ਤੇ ਬੜੇ ਮਸਲੇ ਬਣਦੇ ਨੇ ਕਿ ਅਗਰ ਉਹ ਸਰਕਸ਼ੀ ਤੇ ਉਤਰ ਹੁੰਦੀ, ਉਹ ਖਾਨਦਾਨ ਦਾ ਇਦਾਰਾ ਤਬਾਹ ਕਰਨ ਲੱਗੀ ਹੈ ਤੇ ਉਹਨੂੰ ਤਦੀਬ ਵੀ ਕਰ ਲਵੋ, ਥੋੜੀ ਸਜ਼ਾ ਵੀ ਦੇ ਲਵੋ। ਇਹ ਜਿਹੜੀ ਗੱਲ ਹੈ ਪੂਰਾ ਇਨਸਾਨ ਹਰ ਜਗ੍ਹਾ ਤੇ ਕਰ ਰਿਹਾ ਹੈ। ਕਾਨੂੰਨ ਇਸ ਚੀਜ਼ ਤੇ ਬਣੇ ਨੇ ਕਿ ਟ੍ਰੈਫਿਕ ਪੁਲਿਸ ਦਾ ਸਿਪਾਹੀ ਜਿਹੜਾ ਉਹ ਇਸ ਇਹ ਨਹੀਂ ਕਿ ਉਹਨੂੰ ਕੋਈ ਪਰਮਾਨੈਂਟ ਇਜਾਜ਼ਤ ਦੇ ਦਿੱਤੀ ਗਈ ਦੂਸਰੇ, ਲੇਕਿਨ ਉਹਨੂੰ ਸਖਤੀ ਕਰਨ ਦੀ ਇਜਾਜ਼ਤ ਦਿੱਤੀ ਹੈ ਹਰ ਜਗ੍ਹਾ ਤੇ। ਜਿਹੜਾ ਇਦਾਰਾ ਬਣਿਆ, ਕੋਈ ਵੀ ਕੰਪਨੀ ਬਣੀ ਹੈ, ਇਹਦੇ 'ਚ ਇੱਕ ਬੌਸ ਮੁਕਰਰ ਕੀਤਾ ਗਿਆ। ਬੌਸ ਤੋਂ ਬਗੈਰ ਉਹ ਇਦਾਰਾ ਚੱਲ ਹੀ ਨਹੀਂ ਸਕਦਾ। ਫਿਰ ਕਿਸੇ EMPLOYE ਨੂੰ ਫਾਇਰ ਕਰਨ ਦਾ ਹੱਕ ਉਹਨੂੰ ਹੈ। ਹਾਂ, EMPLOYE ਨੂੰ ਵੀ ਹੱਕ ਹੈ, ਉਹ ਰਿਜ਼ਾਈਨ ਕਰ ਸਕਦਾ ਹੈ, ਉਹ ਰਿਕੁਐਸਟ ਕਰ ਸਕਦਾ ਵੀ ਮੈਂ ਅੱਗੋਂ ਮਜ਼ੀਦ
ਜਾਬ ਨਹੀਂ ਰੱਖ ਸਕਦਾ। ਇਹ ਤਾਂ ਕਾਰੋਬਾਰ ਦਾ ਮਾਮਲਾ ਹੈ, ਇਹਦੇ ਵਿੱਚ ਤਾਂ ਕਿਸੇ ਦੇ ਜਾਨ ਨੂੰ ਨਾ ਫਰਕ ਨਹੀਂ ਪੈਂਦਾ। ਲੇਕਿਨ ਬੱਚਿਆਂ ਦਾ ਜਿੱਥੇ ਮਾਮਲਾ ਹੋਵੇ ਉੱਥੇ ਹੋਰ ਜ਼ਿਆਦਾ ਸੈਂਸਿਟਿਵ, ਜਿਸ ਤਰ੍ਹਾਂ ਜੇ ਇਨਸਾਨੀ ਦੂਸਰਿਆਂ ਇਨਸਾਨਾਂ ਦੇ ਜਿੱਥੇ ਹਕੂਕ ਤਲਫ ਹੁੰਦੇ ਨੇ, ਉੱਥੇ ਪੁਲਿਸ, ਫੌਜਾਂ, ਅਦਾਲਤਾਂ, ਇਹ ਸਾਰਾ ਕੁਝ ਇਸ ਵਜ੍ਹਾ ਤੋਂ ਹੀ ਕੀਤੀ ਹੈ ਕਿ ਦੂਸਰਿਆਂ ਇਨਸਾਨਾਂ ਦੀ। ਇੱਥੇ ਤੇ ਜੇ ਮੀਆਂ ਬੀਵੀ ਦੀ ਇਸ ਤਰ੍ਹਾਂ ਦੀ ਸੂਰਤ ਬਣ ਰਹੀ ਹੈ ਤੇ ਬੱਚਿਆਂ ਦੀ ਲਾਈਫ ਤੁਸੀਂ ਦੇਖੋ ਕਿ ਉਹ ਮਤਲਬ ਦੋਵਾਂ ਪੇਰੈਂਟਸ ਚੋਂ ਇੱਕ ਖੁਸ਼ ਜਾਣਾ ਹੈ ਬੱਚਿਆਂ ਕੋਲੋਂ। ਬੱਚਿਆਂ ਨੂੰ ਇਨਸਾਨ ਦੀ ਗਰੋਥ, ਬੱਚਾ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਜੇ ਗੌਰ ਨਾਲ ਵੇਖੀਏ ਤੇ ਉਹ ਦੋਵਾਂ ਪੇਰੈਂਟਸ ਦੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰਤ ਹੁੰਦੀ ਹੈ, ਉਹਦੀ ਨੋਈਅਤ ਬਦਲਦੀ ਰਹਿੰਦੀ ਹੈ। ਤੇ ਉਸ ਹਵਾਲੇ ਨਾਲ ਇਹ ਅਸੂਲ ਸਾਹਮਣੇ ਰੱਖ ਕੇ ਇਹ ਇੱਕ ਹੀ ਦਰ ਹੈ। ਇਹ ਜੋ ਹੀ ਇਸ ਹਵਾਲੇ ਨਾਲ ਤੁਸੀਂ ਸੋਚੋ ਦੇ ਜਿਹੜੀ ਅੱਲਾ ਨੇ ਗੱਲ ਕੀਤੀ ਹੈ ਤੇ ਸਾਰੀਆਂ ਚੀਜ਼ਾਂ ਕੋਈ ਤਨਕੀਦ ਵਾਲੀ ਗੱਲ ਨਹੀਂ ਰਹਿ ਜਾਂਦੀ। ਕੋਈ ਅੱਲਾ ਨੇ ਇਹ ਨਹੀਂ ਆਖਿਆ, ਕਿਉਂਕਿ ਅੱਲਾ ਦੇ ਮੁਖਾਤਬ ਬਾਸ਼ਊਰ ਲੋਕ ਨੇ, ਔਰ ਬਾਸ਼ਊਰ ਲੋਕ ਕਿਸੇ ਵੀ ਸੂਰਤ ਚ ਦੂਸਰੇ ਇਨਸਾਨਾਂ ਤੇ ਤਸ਼ੱਦਦ ਨਹੀਂ ਕਰਦੇ। ਲੇਕਿਨ ਉਹ ਇੱਕ ਮਾਮਲਾ ਐਸਾ ਹੈ ਉਹਦੇ ਚ ਮਰਦ ਨੂੰ ਮਰਦ ਇਸ ਵਜ੍ਹਾ ਤੋਂ ਸਰਬਰਾਹ ਨਹੀਂ ਕਿ ਉਹ ਮਰਦ ਹੈ, ਨਹੀਂ, ਇਸ ਵਜ੍ਹਾ ਤੋਂ ਸਰਬਰਾਹ ਹੈ ਕਿ ਉਹ ਇਦਾਰੇ ਦਾ ਸਰਬਰਾਹ ਹੈ, ਉਹ ਹੈਡ ਹੈ, ਉਹ ਬੌਸ ਹੈ। ਜਿਸ ਤਰ੍ਹਾਂ ਕਿਸੇ ਵੀ ਇਦਾਰੇ ਦਾ, ਜਿਸ ਤਰ੍ਹਾਂ ਸਕੂਲ ਦਾ ਹੈਡਮਾਸਟਰ ਹੈ, ਜਿਸ ਤਰ੍ਹਾਂ ਕਬੱਡੀ ਟੀਮ ਦਾ ਇੱਕ ਕੈਪਟਨ ਹੈ, ਜਿਸ ਤਰ੍ਹਾਂ ਫੌਜ ਦਾ ਇੱਕ ਜਨਰਲ ਹੈ, ਜਿਸ ਤਰ੍ਹਾਂ ਸਿਆਸੀ ਮਾਮਲਾਤ ਦਾ, ਮੁਲਕ ਦਾ ਨਜ਼ਮੇ ਇਤਮਾਈ ਜਿੱਥੇ ਵੀ ਇਨਸਾਨਾਂ ਦਾ ਬਣਦਾ ਹੈ, ਔਰ ਇਹਦੇ ਵਿੱਚ ਮਜ਼ਹਬ ਦੀ ਵੀ ਕੋਈ ਕੈਦ ਨਹੀਂ, ਕਿਉਂਕਿ ਇਹਦੇ ਤੋਂ ਬਗੈਰ ਚੀਜ਼ਾਂ ਚੱਲ ਨਹੀਂ ਸਕਦੀਆਂ। ਜਮਹੂਰੀਅਤ ਵੀ ਇਹੀ ਕੰਮ ਕਰਦੀ ਹੈ ਕਿ ਉਹ ਇਹ ਨਹੀਂ ਕੰਮ ਕਰਦੀ, ਉਸੇ ਸਿਲਸਿਲੇ ਨੂੰ ਉਹ ਜਿਹੜਾ ਉਹਦੇ ਪ੍ਰੋਸੈਸ 'ਚ ਝਗੜੇ ਹੁੰਦੇ ਨੇ ਉਹਦਾ ਫੈਸਲਾ ਉਹ ਕਰਦੀ ਹੈ ਕਿ ਇਸ ਤਰ੍ਹਾਂ ਇਹ ਸਰਬਰਾਹ ਚੁਣਿਆ ਜਾਣਾ। ਅੱਛਾ, ਉਹ ਮਰਦ ਨੂੰ ਇਸ ਵਜ੍ਹਾ ਤੋਂ ਬਣਾਇਆ, ਅੱਲਾਹ ਤਾਲਾ ਪੇ ਦੱਸਦੇ ਨੇ ਸਾਈਂ ਬਣਾਏ ਗਏ ਨੇ। ਸਾਈਂ ਇਸ ਵਜ੍ਹਾ ਤੋਂ ਨਹੀਂ ਬਣਾਇਆ ਗਿਆ ਕਿ ਮਰਦ ਕਿਸੇ ਵੱਖਰੀ ਜਗ੍ਹਾ ਤੋਂ ਨੌਜ਼ ਬਿਲਾ ਪੈਦਾ ਹੋਇਆ ਜਾਂ ਉਹਦੇ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਨਹੀਂ। ਇਸ ਅਸੂਲ ਤੇ ਬਣਾਏ ਗਏ ਨੇ ਕਿ ਉਹਨਾਂ ਨੂੰ ਹਾਰਡ ਵਰਕ ਦਿੱਤਾ ਗਿਆ। ਇਨਸਾਨੀ ਜ਼ਿੰਦਗੀ 'ਚ ਸਭ ਤੋਂ ਵੱਡਾ ਕੰਮ ਹੈ ਨਾਨ ਨਫਕੇ ਦਾ, ਰੋਜ਼ੀ ਰੋਟੀ ਦਾ ਬੰਦੋਬਸਤ ਕਰਨਾ। ਇਨਸਾਨ ਨੂੰ ਰੋਲ ਕੇ ਰੱਖ ਦਿੰਦੀ ਹੈ ਇਹ ਚੀਜ਼। ਇਨਸਾਨ ਆਪ ਵੀ ਰੋਲ ਜਾਂਦਾ ਹੈ, ਵਾਲਦੈਨ ਨੂੰ ਛੱਡਣਾ ਪੈਂਦਾ, ਉਹਨਾਂ ਹੀ ਬੱਚਿਆਂ ਵਾਸਤੇ ਜਿਨ੍ਹਾਂ ਵਾਸਤੇ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਦਾ ਹੈ, ਉਹਨਾਂ ਤੋਂ ਸਾਲਾਂ ਦੇ ਸਾਲ ਦੂਰ ਟੁਰ ਜਾਂਦਾ, ਫਾਰਨ ਕੰਟਰੀ ਟੁਰ ਜਾਂਦਾ ਉਹਨਾਂ ਦੀ ਬਿਹਤਰੀ ਵਾਸਤੇ। ਮਤਲਬ ਇੰਨਾ ਹੀ ਸਖਤ ਕੰਮ ਹੈ ਰੋਟੀ ਮੁਹੱਈਆ ਕਰਨਾ। ਉਹ ਜ਼ਿੰਮੇਵਾਰੀ ਮਰਦ ਤੇ ਪਾਈ ਹੈ। ਉਹ ਜ਼ਿੰਮੇਵਾਰੀ ਕਿਉਂਕਿ ਉਹਦੇ ਤੇ ਵੱਡੀ ਹੈ, ਉਹ ਅੱਲਾਹ ਤਾਲਾ ਨੇ ਆਖਿਆ ਇਹਦੀ ਰਿਸਪਾਂਸਿਬਿਲਿਟੀ ਵੀ ਇਹ ਸਰਬਰਾਹ ਹੋਵੇਗਾ, ਮਿਹਨਤ ਇਹਨੂੰ ਜ਼ਿੰਮੇਵਾਰੀ ਇਹਦੇ ਤੇ ਜ਼ਿਆਦਾ ਹੋਵੇਗੀ। ਇਹਦੇ ਚ ਇਹ ਨਹੀਂ ਆਖਿਆ ਕਿ ਉਹਦੇ ਚ ਅਕਲ ਜ਼ਿਆਦਾ ਹੈ। ਲੋਕ ਨੇ ਬਹੁਤ ਸਪੈਸ਼ਲੀ ਮੁਸਲਮਾਨਾਂ ਚੀਜ਼ਾਂ ਨੇ ਇਸ ਅਸੂਲ ਤੇ ਨਹੀਂ ਕੀਤਾ ਕਿ ਔਰਤ ਕਮ ਅਕਲ ਹੈ ਤੇ ਉਹ ਅਕਲ ਵਾਲਾ ਜ਼ਿਆਦਾ, ਨਹੀਂ, ਉਹਦੀ ਜ਼ਿੰਮੇਵਾਰੀ ਦੇ ਹਵਾਲੇ ਨਾਲ ਹੈ। ਅਗਰ ਉਹ ਹੀ ਜ਼ਿੰਮੇਵਾਰੀ ਔਰਤ ਲੈ ਲੈਂਦੀ ਹੈ। ਅੱਛਾ, ਫਿਰ ਇਹਦੇ ਵਿੱਚ ਇੱਕ ਹੋਰ ਚੀਜ਼, ਅੱਲਾ ਨੇ ਜੈਸੇ ਜ਼ਾਹਿਰ ਹੈ ਅੱਲਾ ਨੇ ਦੁਨੀਆ ਬਣਾਈ ਹੈ ਬੱਚੇ ਦੇ ਸਾਹਮਣੇ ਰੱਖ ਕੇ, ਜੈਸੇ ਦੁਨੀਆ ਬਣਾਈ ਹੈ ਤਾਂ ਉਹਦੇ ਚ ਔਰਤ ਦੀਆਂ ਸਲਾਹੀਤਾਂ ਵੇਖੋ, ਮਰਦ ਨਾਲੋਂ ਡਿਫਰੈਂਟ ਨੇ। ਉਹ ਬੋਰੀਆਂ ਬੜੀਆਂ ਚੁੱਕ ਸਕਦਾ, ਉਹ ਟਾਲੀਆਂ ਤੇ ਚੜ ਕੇ ਟਾਲੀਆਂ ਛਾਂਗ ਸਕਦਾ, ਔਰਤ ਨਹੀਂ ਉਹ ਕਰ ਸਕਦੀ। ਉਹ ਪਹਾੜਾਂ ਤੇ ਛਾਲਾਂ ਮਾਰਦਾ ਫਿਰਦਾ। ਔਰਤ ਜਿਹੜੀ ਹੈ ਉਹਦੇ ਵਿੱਚ ਅੱਲਾ ਨੇ ਸਬਰ ਇੰਨਾ ਪਾ ਦਿੱਤਾ ਹੈ, ਵਫਾ ਇੰਨੀ ਪਾ ਦਿੱਤੀ ਹੈ, ਮਰਦ ਉਹਨੂੰ ਛੂ ਹੀ ਨਹੀਂ ਸਕਦਾ। ਉਹ ਬੱਚਿਆਂ ਵਾਸਤੇ ਪੂਰੀ ਰਾਤ ਉਹ ਗਿੱਲਿਆਂ ਬਿਸਤਰਿਆਂ ਤੇ ਸੌਂਦੀ, ਉਹਦੀ ਨੀਂਦਰ ਜਾਗਣ ਤੇ ਸੌਣ ਦੇ ਟਾਈਮ ਹੀ ਖਤਮ ਹੋ ਜਾਂਦੇ ਨੇ। ਉਹ ਦੀਵਾਨੀ ਹੋ ਜਾਂਦੀ ਹੈ ਆਪਣੇ ਹਸਬੈਂਡ ਦੀ ਖਿਦਮਤ 'ਚ, ਆਪਣੇ ਬੱਚਿਆਂ ਦੀ ਖਿਦਮਤ 'ਚ। ਮਰਦ ਇਹ ਸ਼ਾਇਦ ਨਹੀਂ ਕਰ ਸਕਦਾ, ਮਰਦ 'ਚ ਨਹੀਂ ਹੈ ਸਲਾਹੀਅਤ। ਲੇਕਿਨ ਜਿਹੜੇ ਮਰਦ ਨੂੰ ਦਿੱਤੇ ਨੇ, ਮਰਦ ਪਹਾੜ ਚੀਰ ਕੇ ਰੱਖ ਦਿੰਦਾ, ਮਰਦ ਫਜ਼ਾਵਾਂ 'ਚ ਉੱਡਣਾ ਸ਼ੁਰੂ ਕਰ ਦਿੰਦਾ। ਮਰਦ ਜਿਹੜਾ ਉਹ ਸਾਹਮਣੇ ਸ਼ੇਰਾਂ ਨਾਲ ਲੜ ਜਾਂਦਾ। ਇਹ ਸਲਾਹੀਤਾਂ ਦੇ ਇਤਬਾਰ ਨਾਲ ਇਹ ਅੱਲਾਹ ਤਾਲਾ ਨੇ ਇਹਦੀ ਇੱਕ ਚੀਜ਼ ਚੁੱਕ ਕੇ ਵੇਂਦੇ ਜਾਓ। ਇਸ ਤੋਂ ਅੱਛੀ ਚੀਜ਼ ਇਨਸਾਨੀ ਅਕਲ ਚ ਆ ਹੀ ਕੋ ਨਹੀਂ ਸਕਦੀ ਜੋ ਕੁਝ ਅੱਲਾਹ ਨੇ ਬਣਾ ਦਿੱਤਾ। ਕੋਸ਼ਿਸ਼ ਕਰਕੇ ਕੋਈ ਵੇਖ ਲਵੇ। ਸਰਬਰਾਹ ਬਣਾਏ ਗਏ ਨੇ, ਉਹਦੀ ਵਜ੍ਹਾ ਇਹ ਕਿ ਉਹਨਾਂ ਤੇ ਜ਼ਿੰਮੇਵਾਰੀ ਜ਼ਿਆਦਾ ਹੈ। ਜਿਸੇ ਸਰਬਰਾਹ ਬਣਾਏ ਗਏ ਤੇ ਅੱਲਾਹ ਕਹਿੰਦੇ ਨੇ ਇਸ ਵਜ੍ਹਾ ਤੋਂ ਇਹ ਸਾਈਂ ਜਿਹੜਾ ਬਣਾਇਆ ਇਹ ਦੂਜੇ ਤੇ ਫਜ਼ੀਲਤ ਦੇਣ ਦੀ ਵਜ੍ਹਾ ਹੈ। ਇਹ ਨਹੀਂ ਵਜ੍ਹਾ ਕਿ ਉਹਦੇ ਚ ਜਿਹੜਾ ਬੰਦਿਆਂ ਬਣਾਏ ਆ ਕਿ ਪਸਲੀ ਚੋਂ ਪੈਦਾ ਹੋਈ ਹੈ। ਤਾਂ ਬਿਲਕੁਲ ਇਹ ਪਹਿਲੇ ਸੂਰਾ ਚ ਅੱਲਾਹ ਤਾਲਾ ਦੱਸ ਦਿੱਤਾ ਹੈ ਕਿ ਬਿਲਕੁਲ ਇੱਕ ਹੀ ਸੋਰਸ ਹੈ ਇਹਨਾਂ ਦਾ ਪਿੱਛੋਂ ਪੈਦਾ ਹੋਣ ਦਾ। ਇੱਕ ਜਗ੍ਹਾ ਤੇ ਹੀ ਇਹਨਾਂ ਦਾ ਦਿਮਾਗ ਬਣਿਆ ਹੈ, ਇੱਕ ਜਗ੍ਹਾ ਤੇ ਹੀ ਇਹਨਾਂ ਦੀਆਂ ਬਾਹਾਂ ਲੱਤਾਂ ਬਣੀਆਂ ਨੇ, ਇੱਕ ਜਗ੍ਹਾ ਤੇ ਹੀ ਇਹਨਾਂ ਦਾ ਸਾਰਾ ਕੁਝ ਬਣਿਆ।
ਇਹ ਕੋਈ ਇੱਕ ਦੂਜੇ ਤੋਂ ਵੱਧ ਕਰਨੀ। ਇਸ ਲਈ ਉਹਨਾਂ ਨੇ ਉਹਦੀ ਕੀ ਹੈ ਜਿਹੜੀ ਫਜ਼ੀਲਤ ਦਿੱਤੀ ਇਸ ਲਈ ਕਿ ਉਹਨਾਂ ਅੱਲਾਹ ਕਹਿੰਦੇ ਨੇ ਉਹਨਾਂ ਮਾਲ ਖਰਚ ਕੀਤੇ ਨੇ, ਮਾਲ ਦੀ ਸਾਰੀ ਜ਼ਿੰਮੇਵਾਰੀ ਔਰਤ ਜਿਹੜੀ ਹੈ ਪੂਰੀ ਜ਼ਿੰਦਗੀ ਉਹਦੀ ਦਹਲੀਜ਼ ਤੇ ਹਰ ਚੀਜ਼ ਮਰਦ ਨੂੰ ਦਾ ਦੇਣਾ। ਮੇਰੇ ਇੱਥੇ ਸੁਸਰ ਆਏ ਸਨ, ਸੌਰੀ, ਮੈਂ ਬਾਹਰੋਂ ਸੌਦਾ ਲੈ ਕੇ ਆ ਤੇ ਗੱਡੀ 'ਚ ਨਾ ਚੀਜ਼ਾਂ ਗਰੋਸਰੀ ਕਰਕੇ ਤੇ ਉਹ ਸਾਹਮਣੇ ਖੜੇ ਸਨ ਮੇਰੇ ਬਜ਼ੁਰਗ ਵੀ ਨੇ, ਵਾਲਦ ਵੀ ਨੇ, ਦੋਸਤ ਵੀ ਨੇ ਬੜੇ ਅੱਛੇ, ਤੇ ਜਾਵੇਦ ਸਾਹਿਬ ਉਹ ਖੜੇ ਤੇ ਮੈਂ ਗੱਡੀ ਸੌਦਾ ਕੱਢਦੇ ਕਾਫੀ ਜ਼ਿਆਦਾ ਸੀ ਤੇ ਮੈਂ ਉਹ ਦਰਵਾਜ਼ੇ ਕੇ ਰੱਖ ਕੇ ਤੇ ਮੈਂ ਕਿਹਾ ਲਓ ਜੀ ਮੈਂ ਤੁਹਾਡੀ ਬੇਟੀ ਜਿਹੜੀ ਮੇਰੀ ਵਾਈਫ ਹੈ ਉਹਦਾ ਵਾਸਤਾ ਅੱਖ ਪੂਰਾ ਕਰ ਦਿੱਤਾ ਕਿ ਮੈਂ ਦਹਲੀਜ਼ ਤੱਕ ਪਹੁੰਚਾ ਦਿੱਤਾ ਸੌਦਾ। ਤੇ ਨਾ ਕਿ ਦਹਲੀਜ਼ ਇਹ ਨਹੀਂ, ਦਹਲੀਜ਼ ਕਿਚਨ 'ਚ ਜਾ ਕੇ ਉਹਦੀਆਂ ਮੁਕਰਰਾ ਜਗ੍ਹਾ ਤੇ ਰੱਖ, ਇਹ ਦਹਲੀਜ਼ ਐ ਮੈਨੂੰ ਮਜ਼ਾਕ ਕਰ ਰਹੇ ਸੀ। ਤੇ ਉਹ ਮਰਦ ਦਾ ਇਹ ਹੱਕ ਹੈ ਉਹ ਇਹਨਾਂ ਮਾਮਲਾ 'ਚ ਔਰਤ ਨੂੰ ਬਿਲਕੁਲ ਆਜ਼ਾਦ ਹੋਣਾ ਚਾਹੀਦਾ। ਔਰ ਬੜਾ ਇਹ ਕੋਈ ਕਰਕੇ ਵੇਖੇ ਸਭ ਤੋਂ ਮੁਸ਼ਕਿਲ ਕੰਮ ਹੈ, ਬੰਦੇ ਨੂੰ ਬਾਅਦ ਦਫਾ ਆਪਣਾ ਆਪ ਵੇਚਣਾ ਪੈਂਦਾ, ਦਿਮਾਗ ਮਾਊਫ ਹੋ ਜਾਂਦਾ ਇਹ ਜਿਹੜੇ ਮਾਮਲਾਤ ਨੇ ਰੋਜ਼ੀ ਰੋਟੀ ਦੇ ਪੈਸਿਆਂ ਦੇ। ਅੱਛਾ, ਇਹ ਉਹਦੇ ਤੇ ਜ਼ਿੰਮੇਵਾਰੀ ਪਾਈ ਹੈ, ਵਜ੍ਹਾ ਇਹ ਦੱਸੀ ਹੈ ਕਿ ਉਹਨਾਂ ਦੇ ਨਾਨ ਨਫਕੇ ਦੀ ਜ਼ਿੰਮੇਵਾਰੀ ਹੈ। ਫਿਰ ਜਿਹੜੀਆਂ ਨੇਕ ਔਰਤਾਂ ਨੇ ਉਹ ਆਪਣਿਆਂ ਸ਼ੋਹਰਾਂ ਦੇ ਆਖੇ ਵਿੱਚ ਹੁੰਦੀਆਂ ਨੇ, ਰਾਜ਼ਾਂ ਦੀ ਹਿਫਾਜ਼ਤ ਕਰਦੀਆਂ ਨੇ। ਔਰ ਇਸੇ ਅਸੂਲ ਤੇ ਅਸੀਂ ਤੁਹਾਨੂੰ ਹੱਕ ਦਿੱਤਾ ਹੈ ਕਿ ਮਸਾ ਔਰਤਾਂ ਕਿਹੜੀਆਂ ਅੱਛੀਆਂ ਨੇ ਜਿਹੜੀਆਂ ਆਪਣੇ ਸ਼ੋਹਰ ਨਾਲ, ਕਿਉਂਕਿ ਫੈਕਟਰੀ ਇੱਕ ਦੋ ਪਹੀਏ ਨੇ, ਇੱਕ ਨਾ ਹੋਇਆ ਤੇ ਉਹ ਚੱਲਣ ਦੇ ਕਾਬਲ ਹੀ ਨਹੀਂ ਰਹਿਣਾ ਇਦਾਰਾ। ਇਹਦੇ ਵਿੱਚ ਇਹ ਨਹੀਂ ਮਰਦ ਦੀ ਜ਼ਿੰਮੇਵਾਰੀ ਉਹਨੂੰ ਰੁਤਬਾ ਦੇ, ਲੇਕਿਨ ਦੂਸਰੀ ਦੀ ਵੀ ਅਹਿਮੀਅਤ ਇੰਨੀ ਹੈ ਕਿ ਬੱਚੇ ਹੋਏ ਨੇ ਉਹ ਨਹੀਂ ਤੇ ਤੁਸੀਂ ਉਲਟਾ ਮਸਮ ਉਲਟ ਹੋ ਗਈ ਹਰ ਚੀਜ਼, ਜੈਮ ਹੋ ਗਿਆ ਸਿਸਟਮ। ਅੱਲਾਹ ਚਲਾਉਂਦੇ ਤੇ ਹੈ ਨੇ ਚੀਜ਼ਾਂ ਲੇਕਿਨ ਕਾਫੀ ਮੁਸ਼ਕਲਾਤ 'ਚ ਪੈ ਜਾਂਦਾ ਬੰਦਾ, ਉਹ ਬੈਲੈਂਸ ਨਹੀਂ ਰਹਿੰਦੀਆਂ ਚੀਜ਼ਾਂ। ਤੇ ਆਖਿਆ ਕਿ ਨੇਕ ਔਰਤਾਂ ਨੇ, ਫਿਰ ਜਿਹੜੀਆਂ ਨੇਕ ਔਰਤਾਂ ਨੇ ਆਪਣੇ ਸ਼ੋਹਰਾਂ ਦੇ ਆਖੇ ਵਿੱਚ ਹੁੰਦੀਆਂ ਨੇ, ਰਾਜ਼ਾਂ ਦੀ ਹਿਫਾਜ਼ਤ ਕਰਦੀਆਂ ਨੇ। ਇਸੇ ਅਸੂਲ ਤੇ ਅਸੀਂ ਤੁਹਾਨੂੰ ਹੱਕ ਦਿੱਤਾ ਹੈ ਕਿ ਜਿਨ੍ਹਾਂ ਔਰਤਾਂ ਕੋਲੋਂ ਤੁਹਾਨੂੰ ਹੱਦਾਂ ਪਾਰ ਕਰਨ ਦਾ ਖਤਰਾ ਹੋਵੇ, ਮਤਲਬ ਇਹ ਉੱਤੇ ਅਸੂਲ ਅੱਲਾਹ ਤਾਲਾ ਨੇ ਵਾਜ਼ਿਹ ਇਸੇ ਅਸੂਲ ਦੇ ਤਹਿਤ ਆਖਿਆ ਜਿਹੜੀਆਂ ਔਰਤਾਂ ਕੋਲੋਂ ਹੱਦਾਂ ਪਾਰ ਕਰਨ ਦਾ ਖਤਰਾ ਹੋਵੇ ਉਹਨਾਂ ਨੂੰ ਨਸੀਹਤ ਕਰੋ। ਮਤਲਬ ਇਹ ਇਦਾਰਾ ਕਾਇਮ ਰੱਖਣਾ, ਇਹਨੂੰ ਟੁੱਟਣ ਨਹੀਂ ਦੇਣਾ। ਇਹਦੇ ਤੇ ਜੇ ਤੇ ਇੱਕ ਚੀਜ਼ ਹੈ ਕਿ ਮੀਆਂ ਤੇ ਬੀਵੀ ਦੋ ਅਡਲਟ ਨੇ, ਉਹਨਾਂ ਦੀ ਜ਼ਿੰਦਗੀ ਤਬਾਹ ਹੁੰਦੀ ਹੈ ਤੇ ਇਹ ਅੱਲਾਹ ਤਾਲਾ ਨੇ ਆਖਿਆ ਡਾਈਵੋਰਸ ਲੈ ਲਓ, ਇੱਕ ਦੂਜੇ ਨੂੰ ਅਬਿਊਜ਼ ਨਾ ਕਰੋ। ਲੇਕਿਨ ਜੇ ਇਸ ਤਰ੍ਹਾਂ ਦਾ ਕੋਈ ਔਰਤ ਸਰਕਸ਼ੀ ਤੇ ਉਤਰ ਆਈ ਹੈ ਜਾਂ ਉਹਨੇ ਐਸੀਆਂ ਚੀਜ਼ਾਂ ਕਰਨ ਲੱਗ ਪਈ ਹੈ ਜਿਨ੍ਹਾਂ ਅੱਧਾਂ ਪਾਰ ਕਰਨ ਦਾ ਖਤਰਾ ਹੈ, ਅੱਧਾਂ ਪਾਰ ਕਰਨ ਦਾ ਕੀ ਹੈ ਕਿ ਇਦਾਰਾ ਟੁੱਟ ਸਕਦਾ, ਦੂਸਰਾ ਬੇਇੱਜ਼ਤ ਕਰਕੇ ਰੱਖ ਰਹੀ ਹੈ, ਸੂਰਤ ਹਾਲ ਇਸ ਪਾਸੇ ਜਾ ਸਕਦੀ ਹੈ ਕਿ ਡਾਈਵੋਰਸ ਹੋ ਜਾਣੀ ਹੈ। 1 ਸਾਲ ਦਾ ਬੱਚਾ ਹੈ, 1 2 4 5 6 ਸਾਲ ਦੇ ਬੱਚੇ ਨੇ, ਔਰ ਉਹਨਾਂ ਦੀ ਮਾਂ ਜਿਹੜੀ ਹੈ ਉਹ ਕਿਸੇ ਵੀ ਜ਼ਾਹਿਰ ਇਨਸਾਨ ਜਜ਼ਬਾਤੀ ਹੈ ਔਰ ਇਨਸਾਨਾਂ 'ਚ ਇਹ ਹੁੰਦੀਆਂ ਨੇ ਚੀਜ਼ਾਂ ਕਿ ਉਹ ਕਿਸੇ ਹੋਰ ਨਾਲ ਦੋਸਤੀ ਹੋ ਗਈ ਹੈ ਜਾਂ ਐਸੀਆਂ ਚੀਜ਼ਾਂ ਕਰਨ ਲੱਗ ਪਈ ਹੈ ਜਿਹਦੇ 'ਚ ਉਹ ਖਾਨਦਾਨ ਵਾਸਤੇ ਖਤਰਾ ਬਣ ਗਈ ਹੈ। ਤੇ ਕਿਉਂਕਿ ਉਹ ਇਦਾਰੇ ਦਾ ਸਰਬਰਾਹ ਬਣਾਇਆ ਗਿਆ ਤੇ ਆਖਿਆ ਜਿਨ੍ਹਾਂ ਔਰਤਾਂ ਕੋਲੋਂ ਹੱਦਾਂ ਪਾਰ ਦਾ ਖਤਰਾ ਹੋਵੇ ਉਹਨਾਂ ਨੂੰ ਸਭ ਤੋਂ ਪਹਿਲੇ ਨਸੀਹਤ ਕਰੋ, ਵੀ ਉਹਨਾਂ ਨੂੰ ਸਮਝਾਓ। ਇਹ ਚੀਜ਼ ਸਾਹਮਣੇ ਰੱਖ ਕੇ ਕਿ ਬੱਚੇ ਦਾ ਕੀ ਬਣੇਗਾ। ਮਤਲਬ ਜਿਸ ਤਰ੍ਹਾਂ ਦੇ ਕੰਮ ਤੁਸੀਂ ਕਰਨ ਲੱਗ ਪਏ ਹੋ, ਤੁਸੀਂ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਦੱਸਦੇ ਹੋ, ਘਰ ਨੂੰ ਤਬਾਹ ਕਰਨ ਵਾਲੇ ਤੁਹਾਨੂੰ ਪਤਾ ਨਹੀਂ ਸ਼ੌਰੀ ਸਤਹ ਤੇ ਕਰ ਰਹੇ ਹੋ ਜਾਂ ਗੈਰ ਸ਼ੌਰੀ ਸਤਹ ਤੇ, ਤਾਂ ਫਿਰ ਅੱਲਾਹ ਤਾਲਾ ਆਂਦੇ ਨੇ ਉਹਨੂੰ ਪਹਿਲੇ ਨਸੀਹਤ। ਫਿਰ ਵੀ ਮਸਲਾ ਹੱਲ ਨਾ ਹੋਵੇ ਤੇ ਬਿਸਤਰਾ ਵੱਖਰਾ ਕਰ ਲਓ। ਇਹ ਸਜ਼ਾ ਦੇ ਤਰੀਕੇ ਦੱਸੇ ਨੇ, ਇਹ ਅੱਲਾਹ ਤਾਲਾ ਨੇ 3 ਤਰੀਕੇ ਗੱਲ ਬਣ ਦੱਸੇ ਨੇ, ਲੇਕਿਨ ਇਹਦੇ ਦਰਮਿਆਨ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ। ਇਹ ਨਹੀਂ ਕਿ ਇਹਨਾਂ ਤੋਂ ਹਟ ਕੇ ਕੋਈ ਗੱਲ ਹੀ ਨਹੀਂ ਕਰਨੀ। ਅੱਲਾਹ ਤਾਲਾ ਅਸੂਲ ਚੋਂ ਕੁਝ ਚੀਜ਼ਾਂ ਦੱਸ ਦਿੰਦੇ ਨੇ, ਉਸ ਅਸੂਲ ਦੇ ਅੰਡਰ ਰਹਿੰਦਿਆਂ ਹੋਇਆਂ ਤੁਸੀਂ ਇਹਦੇ ਚ ਮੁਖਤਲਿਫ ਤਰੀਕੇ ਹੋ ਸਕਦੇ ਨੇ। ਉਹਨਾਂ ਨਸੀਹਤ ਕਰੋ। ਫਿਰ ਵੀ ਮਸਲਾ ਜੇ ਔਰਤ ਜਿਹੜੀ ਹੈ ਅਜੇ ਵੀ ਉਹ ਐਸੀਆਂ ਚੀਜ਼ਾਂ ਕਰ ਰਹੀ ਹੈ ਜਿਹਦੇ ਚ ਹਦੂਦ ਚੋਂ ਬਾਹਰ ਨਿਕਲ ਰਹੀ ਹੈ, ਤੇ ਫਿਰ ਬਿਸਤਰਾ ਵੱਖਰਾ ਕਰ ਲਓ, ਬਿਸਤਰਾ ਵੱਖਰਾ ਕਰ ਲਓ। ਇਹ ਦੂਜਾ ਅੱਲਾਹ ਤਰੀਕਾ ਦੱਸ ਰਹੇ ਨੇ ਔਰਤ ਨੂੰ ਰਾਹ ਰਾਸਤੇ ਲਿਆਉਣੇ ਵਾਸਤੇ, ਔਰ ਨਾ ਮੰਨਣ ਤੇ ਫਿਰ ਸਜ਼ਾ ਵੀ ਦਿਓ। ਮਸਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ
ਉਹ ਕ੍ਰਾਸ ਕਰ ਗਏ ਨੇ। ਔਰ ਇਹ ਦੋ ਹੀ ਚੀਜ਼ਾਂ ਨਹੀਂ, ਤੁਹਾਡੇ ਵਿੱਚ ਵੀ ਕੋਈ ਹੋ ਸਕਦਾ ਹੈ ਐਸੀ ਚੀਜ਼ ਹੋਵੇ, ਬਹਿ ਕੇ ਗੱਲ ਕਰੋ, ਨਸੀਹਤ ਜਿਵੇਂ ਕਰਨੀ ਹੈ ਤੇ ਤੁਹਾਡੇ ਵਿੱਚ ਵੀ ਕੋਈ ਚੀਜ਼ ਹੈ ਤੇ ਆਪਸ 'ਚ ਤੁਸੀਂ ਰਲ ਕੇ ਗੱਲ ਕਰੋ ਉਹਦੇ ਤੇ, ਉਹ ਮਸਲਾ ਰਿਜ਼ਾਲਵ ਕਰਨ ਦੀ ਕੋਸ਼ਿਸ਼ ਕਰੋ, ਇੱਕ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਲੰਮੀਆਂ ਗੁਫ਼ਤਗੂਆਂ ਕਰੋ, ਮਹੀਨਿਆਂ ਦੇ ਮਹੀਨਿਆਂ ਕਰੋ, ਔਰ ਇੱਕ ਬਾਉਂਡਰੀ 'ਚ ਰਹਿ ਕੇ ਕਰੋ, ਗੁੱਸੇ 'ਚ ਆ ਕੇ ਨਾ ਕਰੋ, ਇੱਕ ਦੂਜੇ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ। ਫਿਰ ਬਿਸਤਰਾ ਵੱਖਰਾ ਕਰ ਲਵੋ ਤਾਂ ਕਿ ਔਰਤ ਨੂੰ ਅਹਿਸਾਸ ਹੋਵੇ, ਔਰ ਜਿਸੇ ਔਰਤ ਨੂੰ ਹੀ ਸਿਰਫ ਅਹਿਸਾਸ ਨਹੀਂ ਹੋਣਾ, ਮਰਦ ਨੂੰ ਵੀ ਅਹਿਸਾਸ ਹੋਵੇ ਕਿ ਉਹਦੇ ਦੋਵਾਂ ਕੋਲ ਇੱਕ ਚੀਜ਼ ਖੁੱਸ ਗਈ ਹੈ, ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕਿੰਨੀ ਮੈਨੂੰ ਰਾਹਤ ਮੈਨੂੰ ਨਸੀਬ ਹੁੰਦੀ ਹੈ, ਕਿੰਨੇ ਮੈਂ ਦੁਨੀਆ ਦੇ ਗਮ ਥਕਾਵਟਾਂ ਦੂਰ ਹੁੰਦੀਆਂ ਨੇ, ਕਿੰਨੇ ਮੈਂ ਭੁੱਲ ਜਾਣਾ, ਕਿੰਨੀਆਂ ਸਹੂਲਤਾਂ ਮੈਨੂੰ ਦੋਵਾਂ ਸਾਈਡਾਂ ਤੋਂ ਸਾਨੂੰ ਮਿਲਦੀਆਂ ਨੇ। ਤਾਂ ਬਿਸਤਰਾ ਵੱਖਰਾ ਕਰਕੇ ਸ਼ਾਇਦ ਉਹਦੇ ਵਿੱਚ ਤੁਹਾਨੂੰ ਅਕਲ ਆ ਜਾਏ ਤੇ ਅੱਲਾਹ ਕਹਿੰਦੇ ਨੇ ਉਹ ਮੰਨਣ ਤੇ ਫਿਰ ਸਜ਼ਾ ਦਿਓ। ਆਖਰੀ ਚੀਜ਼ ਇਹ ਰੱਖੀ ਹੈ ਕਿ ਫਿਰ ਉਹਨਾਂ ਨੂੰ ਸਜ਼ਾ ਦੇ ਲਓ ਕਿ ਪੂਰੀ ਦੁਨੀਆ ਕਾਇਮ ਹੀ ਹੈ ਇਸ ਚੀਜ਼ ਤੇ। ਬੱਚਾ ਇੱਕ ਸਰਕਸ਼ੀ ਤੇ ਉਤਰ ਆਉਂਦਾ, ਇਹ ਨਹੀਂ ਕਿ ਉਹਨੇ ਸਬਕ ਨਹੀਂ ਯਾਦ ਕੀਤਾ, ਸਰਕਸ਼ੀ ਤੇ ਆਪਣਾ ਆਪ ਤਬਾਹ ਕਰ ਲਿਆ ਤੇ ਟੀਚਰ ਉਹਨੂੰ ਇਹ ਸਾਰੀ ਦੁਨੀਆ ਮੰਨਦੀ ਹੈ ਕਿ ਉਹਨੂੰ ਥੋੜੀ ਝਿੜਕ ਚੰਬ ਲਵੇ। ਬੱਚੇ ਨੇ ਸਾਡੇ, ਬੱਚਿਆਂ ਤੋਂ ਪਿਆਰਾ ਕਰਨ, ਬੱਚੇ ਬੇਬੀ ਤੇ ਨਹੀਂ ਨਾ ਹੁੰਦੇ, ਉਹਨਾਂ ਤੋਂ ਬਗੈਰ ਇਨਸਾਨ ਜ਼ਿੰਦਾ ਨਹੀਂ ਰਹਿ ਜਾਂਦਾ, ਉਹਦਾ ਦਿਮਾਗ ਬੰਦ ਹੋ ਜਾਂਦਾ। ਉਹਨਾਂ ਨੂੰ ਅਸੀਂ ਚੰਡ ਮਾਰਨੇ ਦਾ ਤਦੀਬ ਥੋੜੀ ਕਰ ਲੈਂਦੇ ਹਾਂ ਕਿਉਂਕਿ ਉਹ ਐਸੀ ਇੱਕ ਗਲਤੀ ਤੋਂ ਮੁੜ ਹੀ ਨਹੀਂ ਰਿਹਾ ਜਿਹਦੇ ਚ ਉਹਦੀ ਤਬਾਹੀ ਹੈ, ਅਸਲ ਉਹਨੂੰ ਸਮਝ ਨਹੀਂ ਆ ਰਹੀ। ਅੱਛਾ, ਇਹਦੇ ਬੇਸ ਤੇ ਪੂਰੀ ਦੁਨੀਆ 'ਚ ਇਨਸਾਨ ਨੇ ਕਾਨੂੰਨ ਬਣਾਏ ਨੇ, ਔਰ ਅੱਲਾ ਨੇ ਇਹ ਜਿਹੜੀ ਗੱਲ ਕਰ ਦਿੱਤੀ ਹੈ ਅਕਲਮੰਦ ਇਨਸਾਨ ਨੂੰ ਆਖਿਆ, ਔਰ ਇਹ ਬੜੀ ਫਿੱਟ ਹੁੰਦੀ ਹੈ ਮਸਾ ਇਹ ਚੀਜ਼ ਅੱਲਾ ਨੇ ਆਖਿਆ ਨਹੀਂ, ਲੇਕਿਨ ਅੱਲਾ ਦੇ ਆਖਣ ਨਾਲ ਇਹ ਨਹੀਂ ਹੁੰਦਾ ਕਿ ਦੂਜੀਆਂ ਚੀਜ਼ਾਂ ਖਤਮ ਕਰ। ਮਾਂ ਔਰਤ ਹੁੰਦੀ ਹੈ, ਅੱਛਾ ਉਹ ਹੀ ਬੱਚਾ ਜਿਹੜਾ ਹੁਣ ਹਸਬੈਂਡ ਬਣੇ ਹੈ, ਹਸਬੈਂਡ ਹੋਣੇ ਦੇ ਬਾਵਜੂਦ ਜਿਹੜੀ ਮਰਦ ਨੂੰ ਇਹ ਗੱਲ ਆਖੀ ਹੈ ਨਾ ਥੋੜੀ ਸਜ਼ਾ ਦੇ ਲਓ, ਇਹ ਮਾਂ ਦੇ ਰਹੀ ਹੁੰਦੀ ਹੈ। ਸਾਡੀਆਂ ਮਾਵਾਂ ਜਿਹੜੀਆਂ ਨੇ ਅੱਜ ਵੀ ਅਸੀਂ ਇੰਨੀ ਏਜ ਦੇ ਸਾਡੇ ਬੱਚਿਆਂ ਦੇ ਪੋਤਰਿਆਂ ਵਾਲੀਆਂ ਨੂੰ ਪੁੱਤਰ ਨੂੰ ਚਪੇੜਾ ਮਾਰਦੀਆਂ ਨੇ, ਮਾਰਦੀਆਂ ਨੇ ਉਹਨਾਂ ਵਾਸਤੇ। ਅੱਛਾ ਉੱਥੇ ਕੋਈ ਇਤਰਾਜ਼ ਨਹੀਂ ਕਰਦਾ, ਮਾਸਟਰ ਮਾਰਦੇ ਨੇ, ਸਿਪਾਹੀ ਮਾਰਦਾ ਬੰਦੇ ਨੂੰ, ਸਰਕਸ਼ੀ ਤੇ ਜਿਹੜਾ ਉਤਰਦਾ ਪੂਰੀ ਦੁਨੀਆ ਦੇ ਕਾਇਮ। ਲੇਕਿਨ ਅੱਲਾ ਦੀ ਗੱਲ ਤੇ ਇੰਨਾ ਕੁ ਵਾਹ 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 ਵਾਹ, ਮੁਸਲਮਾਨਾਂ ਵੀ ਇੰਜ ਫਿਰ ਕੀਤਾ ਕਿ ਉਹਦੇ ਅਜੀਬ ਹੀ ਸਟੋਰੀਆਂ ਬਣਾ ਦਿੱਤੀਆਂ ਨੇ, ਹਾਲਾਂਕਿ ਇਹਦਾ ਅਕਲ ਨਾਲ ਤਲਕ ਹੈ। ਔਰ ਕੋਈ ਵੀ ਬਾਸ਼ਊਰ ਇਨਸਾਨ ਜਿਹੜਾ ਹੈ ਉਹ ਅੱਧਾ ਨਹੀਂ ਕ੍ਰਾਸ ਕਰਦਾ। ਔਰ ਕੁਰਾਨ ਦੇ ਮੁਖਾਤਬ ਜਿਹੜੇ ਲੋਕ ਨੇ ਨਾ, ਉਹ ਨੇ ਜਿਹੜੇ ਅਕਲ ਦਾ ਇਸਤੇਮਾਲ ਕਰਦੇ ਨੇ, ਨਹੀਂ ਜਿਨ੍ਹਾਂ ਕੋਲ ਅਕਲ ਹੁੰਦੀ ਹੈ, ਨਹੀਂ, ਕੁਰਾਨ ਦਾ ਮੁਖਾਤਬ ਹੈ ਹੀ ਉਹ। ਇਹ ਲੋਕਾਂ ਨੂੰ ਲਿਖ ਕੇ ਰੱਖ ਲੈਣਾ ਚਾਹੀਦਾ। ਅਗਰ ਕੋਈ ਬੰਦਾ ਅਕਲ ਦਾ ਇਸਤੇਮਾਲ ਨਹੀਂ ਨਾ ਪਿਆ ਕਰਦਾ ਤੇ ਕੁਰਾਨ ਦੇ ਜਿਹੜੇ ਮਸਾ ਅਕਲ ਇਸਤੇਮਾਲ ਕਰਨ ਨਾਲ ਉਹਦਾ ਤਲਕ ਹੈ, ਹੋਣ ਨਾਲ ਨਹੀਂ ਤਲਕ। ਇੰਜ ਇਹ ਤੁਹਾਡੇ ਕੋਲ ਪਾਣੀ ਹੈ, ਨਹਿਰਾਂ ਸਮੁੰਦਰਾਂ ਵਿੱਚ ਤੁਸੀਂ ਇੱਕ ਪੱਥਰ ਤੇ ਖੜੇ ਹੋ, ਨਹਾਉਂਦੇ ਨਾ ਹੋ, ਬਿਲਕੁਲ ਇਹੀ ਹਾਲਤ ਇਸੇ ਇਲਮ ਦੀ ਵੀ ਹੈ ਕਿ ਤੁਹਾਡੇ ਕੋਲ ਸਾਰਾ ਕੁਝ ਹੈ ਲੇਕਿਨ ਤੁਸੀਂ ਇਸਤੇਮਾਲ ਨਹੀਂ ਕਰਦੇ। ਬਸ ਇਹਦਾ ਪਾਣੀ ਦਾ ਕੀ ਫਾਇਦਾ ਜੇ ਤੁਸੀਂ ਸਾਰੀ ਜ਼ਿੰਦਗੀ ਉਹਦੇ ਨਾਲ ਵੁਜ਼ੂ ਨਹੀਂ ਕੀਤਾ, ਕਰੂਲੀ ਨਹੀਂ ਕੀਤੀ, ਤੁਸੀਂ ਉਹਦਾ ਬਿਲਕੁਲ ਹੀ ਨਹੀਂ। ਤੇ ਕੁਰਾਨ ਜਿਹੜੀ ਗੱਲ ਕਰ ਰਹੇ ਹੁੰਦੇ ਡੰਗਰਾਂ ਨਾਲ ਨਹੀਂ ਕਰ ਰਹੇ, ਔਰ ਇਨਸਾਨਾਂ ਨਾਲ ਕਰ ਰਹੇ ਨੇ। ਇਨਸਾਨ ਕਿਹੜੇ ਨੇ? ਜਿਹੜੇ ਅੱਲਾਹ ਤਾਲਾ ਆਂਦੇ ਨੇ ਜਿਹੜੇ ਅਕਲ ਨਹੀਂ ਇਸਤੇਮਾਲ ਕਰਦੇ, ਉਹ ਜਾਨਵਰ ਨੇ। ਇਹ ਕੁਰਾਨ ਆਂਦਾ ਸਭ ਤੋਂ ਜ਼ਿਆਦਾ ਕਮੋ ਬੇ 750 ਵਾਰੀ ਅੱਲਾਹ ਤਾਲਾ ਨੇ ਆਖਿਆ ਅਕਲ ਦਾ ਇਸਤੇਮਾਲ ਕਰੋ। ਉਹ ਪਤਾ ਕਿਉਂ ਆਖਿਆ? ਕਿ ਜੇ ਤੁਸੀਂ ਅਕਲ ਦਾ ਇਸਤੇਮਾਲ ਨਹੀਂ ਨਾ ਕਰਦੇ ਤੇ ਕੁਰਾਨ ਦੇ ਤੁਸੀਂ ਮੁਖਾਤਬ ਹੀ ਨਹੀਂ ਨਾ, ਇਹਦੀ ਤੁਹਾਨੂੰ ਗੱਲ ਸਮਝ ਆ। ਤੇ ਜਿਹੜਾ ਵੀ ਬੰਦਾ ਅਕਲ ਦਾ ਇਸਤੇਮਾਲ ਕਰਨ ਵਾਲਾ, ਉਹਦੀ ਬੇਟੀ ਵੀ ਸਾਹਮਣੇ ਖੜੀ, ਉਹਨੇ ਵੀ ਬਹੂ ਬਣਨਾ, ਉਹ ਕਿਉਂ ਕਿਸੇ ਔਰਤ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਕਰੇਗਾ? ਜ਼ਾਹਿਰ ਹੈ ਐਕਸੈਪਸ਼ਨਸ ਹੁੰਦੀਆਂ ਨੇ ਹਰ ਜਗ੍ਹਾ, ਕੋਈ ਨਸ਼ਈ ਹੈ, ਕੋਈ ਪਾਗਲ ਹੈ, ਕੋਈ ਚੱਲਾ ਹੈ, ਕੋਈ ਹਰ ਤਰ੍ਹਾਂ ਤੇ ਨਹੀਂ। ਜਨਰਲ ਅੱਲਾਹ ਤਾਲਾ ਹੁਣ ਇੰਜ ਤੇ ਨਹੀਂ, ਮਸਲ ਹਜ਼ਾਰ ਕਿਸਮ ਦੇ ਇਨਸਾਨੀ ਰਵੱਈਏ ਨੇ ਤੇ ਉਹਨਾਂ ਇੱਕ ਰਵੱਈਏ ਤੇ ਅੱਲਾਹ ਤਾਲਾ ਮੇਨ ਇੱਕ ਚੀਜ਼ ਦੱਸ ਰਹੇ ਹੁੰਦੇ। ਇਹ ਕਿਸੇ ਵੀ ਇਨਸਾਨ ਨੂੰ ਦੱਸੋ, ਇਹਦੇ ਚ ਕੋਈ ਐਸੀ ਕਾਬਲੀਅਤ ਗੱਲ ਨਹੀਂ। ਫਿਰ ਇਹ ਕਿ ਹੁਣ ਦੁਨੀਆ 'ਚ ਸਕੂਲਾਂ ਵਿੱਚ ਵੀ ਇਹ ਵੀ ਹੈ, ਜਿਉਂ ਬੰਦਾ ਐਜੂਕੇਟ ਹੁੰਦਾ ਜਾਂਦਾ ਹੈ, ਮਸਲ ਤਾਲੀਮ ਕੀ ਅਸਲ ਮਸਲਾ ਤਾਲੀਮ ਹੈ ਨਾ, ਜੋ ਹੀ ਬੰਦੇ ਦਾ ਜ਼ਿਹਨ ਐਜੂਕੇਟ ਹੋ ਜਾਂਦਾ, ਉਹ ਤੇ ਦੁਨੀਆ ਦੇ ਕਿਸੇ ਇਨਸਾਨ ਤੇ ਹੱਥ ਉਠਾਉਣ ਦਾ ਸੋਚਦੇ ਨਹੀਂ, ਭਾਵੇਂ ਬੀਵੀ ਹੋਵੇ ਭਾਵੇਂ ਦੁਸ਼ਮਣ ਹੋਵੇ, ਹੁਣ ਉਹਦੇ ਚੋਂ ਕਪੈਸਿਟੀ ਖਤਮ ਹੋ ਜਾਂਦੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਗੱਲ ਸਮਝਣ ਵਾਸਤੇ ਨੇ ਕਿ ਇਹ ਬਿਲਕੁਲ ਕਿਸੇ ਐਸੇ ਡੰਗਰ ਨੂੰ ਨਹੀਂ ਅੱਲਾਹ ਤਾਲਾ ਆਖਿਆ ਕਿ ਬੀਵੀਆਂ ਨੂੰ ਕੁੱਟਿਆ ਕਰੋ। ਇਹ ਬਹੁਤ ਵੱਡਾ ਜੁਰਮ ਹੈ, ਨਾ ਹੀ ਉਹ ਤੁਹਾਡੇ ਨਾਲ ਘੱਟ ਨੇ। ਇਹ ਕਿਉਂਕਿ ਤੁਸੀਂ ਸਰਬਰਾਹ ਹੋ, ਜਿਸ ਤਰ੍ਹਾਂ ਮੇਰੇ ਕੋਈ ਵੀ ਕੰਪਨੀ ਹੈ, ਜਿਸ ਤਰ੍ਹਾਂ ਕੋਈ ਵੀ ਇਦਾਰਾ ਲੈ ਲਓ, ਵਾਪੜਾ
ਉਹਦੇ ਸਰਬਰਾਹ ਹੈ, ਉਹਨੂੰ ਹੱਕ ਹਾਸਲ ਹੈ। ਫਿਰ ਇਹ ਵੀ ਚੀਜ਼ਾਂ ਔਰਤਾਂ ਦੇ ਮਤਲਬ ਗਲਤ ਨੇ, ਕੋਈ ਇੰਜ ਨਹੀਂ ਕਰ ਸਕਦੀ। ਇਦਾਰੇ ਦਾ ਸਿਸਟਮ ਹੀ ਇਸ ਤੋਂ ਇਲਾਵਾ ਨਹੀਂ ਚੱਲ ਸਕਦਾ ਜਿਹੜਾ ਅੱਲਾ ਨੇ, ਸਾਰੀ ਦੁਨੀਆ ਨੇ ਕੋਈ ਨਾ ਕੋਈ ਇਦਾਰਾ ਬਣਾਏ ਹੈ। ਇਹਦੇ ਤੋਂ ਇਲਾਵਾ ਚਲਾ ਕੇ ਵੇਖੋ, ਮਤਲਬ ਤੁਹਾਨੂੰ ਫਾਇਰ ਕਰਨ ਦਾ ਹੱਕ ਨਾ ਹਾਸਲ ਹੋਵੇ, ਤੁਹਾਡੀ ਤੇ EMPLOYE ਕੋਈ ਕੇਅਰ ਹੀ ਨਹੀਂ ਕਰਨ ਲੱਗਾ। ਇਨਸਾਨ ਜਿੰਨਾ ਚਿਰ ਐਜੂਕੇਟ ਨਹੀਂ ਹੁੰਦਾ ਉਹਨਾਂ ਚਿਰ ਉਹਨੂੰ ਮਾਮੂਲੀ ਦੀਆਂ ਪਾਬੰਦੀਆਂ ਦੀ, ਐਜੂਕੇਟ ਹੋ ਜਾਏ ਬੜੀਆਂ ਜ਼ਰੂਰਤਾਂ ਖਤਮ ਹੋ ਜਾਂਦੀਆਂ ਨੇ, ਬੜੇ ਅਹਿਕਾਮਾਤ ਨੇ ਉਹ ਖਤਮ ਹੋ ਜਾਂਦੇ ਨੇ, ਕਿਉਂਕਿ ਇਨਸਾਨ ਨੂੰ ਜਿਹੜੀ ਪਾਬੰਦੀ ਲਾਈ ਗਈ ਸੀ ਉਹਦੇ ਮੁਤਲਕ ਕੋਈ ਇੰਨਾ ਕੈਜੂਏਟ ਹੈ। ਅਸਲ ਤੇ ਹੈ ਹੀ ਐਜੂਕੇਸ਼ਨ ਹੈ ਨਾ, ਜਿਹੜੀ ਇਨਸਾਨ ਨੂੰ ਸ਼ੌਰੀ ਸਜ਼ਾ ਤੇ ਐਸੀ ਜਗ੍ਹਾ ਪਹੁੰਚਾ ਦਿੰਦੀ ਹੈ ਕਿ ਆਪਣੇ ਉਸੇ ਤਰ੍ਹਾਂ ਦੀ ਲੜਕੀ ਵੱਲੋਂ ਉਹ ਵੇਖਣਾ, ਉਹਨੂੰ ਆਪਣੀ ਬੇਟੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਬੰਦੇ ਨੇ ਉਹਦੇ ਬੜੇ ਅੱਛੇ ਤਲਕਾਤ ਨੇ, ਜਾਂ ਆਪਣਾ ਟੀਚਰ ਜਾਂ ਕੋਈ ਭਾਈ ਹੈ ਐਸਾ ਜਾਂ ਦੋਸਤ ਹੈ, ਉਹ ਗੈਰ ਮੁਲਕੀ ਹੋ ਸਕਦਾ, ਉਹ ਕੋਈ ਵੀ ਹੋ ਸਕਦਾ, ਲੇਕਿਨ ਸ਼ੌਰੀ ਸਤਹ ਦਾ ਜੈਸੇ ਇਨਸਾਨ ਜਾਂ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਤਾਂ ਮੇਰੀ ਬੇਟੀ ਹੈ, ਦੂਜੀ ਸਾਰੀ, ਫਿਰ ਇਨਸਾਨ ਨੂੰ ਕੋਈ ਪਾਬੰਦੀਆਂ, ਫਿਰ ਬੁਰਕੇ ਸ਼ੁਰਕੇ ਖਤਮ ਹੋ ਜਾਂਦੇ ਨੇ। ਇਸ ਕਨਸੈਪਟ ਦੇ ਤਹਿਤ ਅਗਰ ਬਣ ਕੇ ਸੋਚੇ ਤੇ ਫਿਰ ਉਹ ਸਾਰੀ ਚੀਜ਼ ਜਿਹੜੀ ਉਹ ਫਿਟ ਹੁੰਦੀ ਜਾਂਦੀ ਹੈ। ਹਰ ਬੰਦਾ ਤਮੰਨਾ ਕਰੇਦਾ, ਹਰ ਬੰਦਾ ਇਹ ਜਿਹੜੀ ਅੱਲਾ ਨੇ ਗੱਲ ਕੀਤੀ ਉਹਦੇ ਤੇ ਅਮਲ ਕਰ ਰਿਹਾ ਔਰ ਕਰੇਦਾ, ਉਹ ਆਖਦਾ ਹੀ ਯਾਰ ਹੋਣਾ ਚਾਹੀਦਾ। ਇੱਕ ਬੰਦੇ ਨੂੰ ਐਸੀ ਘਰ 'ਚ ਅਥਾਰਟੀ ਹੋਣੀ ਚਾਹੀਦੀ ਹੈ ਕਿ ਕੋਈ ਬੰਦਾ ਕੋਈ ਐਸੀ ਚੀਜ਼ ਕਰਨ ਲੱਗਾ ਜਿਹਦੇ ਨਾਲ ਸਾਰਾ ਘਰ ਹੀ ਤਬਾਹ ਕਰ ਦੇਵੇ, ਤੇ ਉਹਨੂੰ ਕਿਸੇ ਵੇਲੇ ਥੋੜਾ ਝਿੜਕ ਝੰਬ ਲੈਣਾ ਚਾਹੀਦਾ ਹੈ, ਚੰਡ ਵੀ ਮਾਰ ਲੈਣੀ ਚਾਹੀਦੀ ਹੈ। ਔਰ ਇਹ ਪੂਰੀ ਦੁਨੀਆ ਇਹਦੇ ਤੇ ਕਾਇਮ ਹੈ। ਤੇ ਅੱਲਾਹ ਤਾਲਾ ਆਖਿਆ ਬਿਸਤਰਾ ਵੱਖਰਾ, ਨਸੀਹਤ ਕਰੋ, ਬਿਸਤਰਾ ਵੱਖਰਾ ਕਰੋ, ਤੇ ਫਿਰ ਵੀ ਨਾ ਮੰਨਣ, ਸਰਕਸ਼ੀ ਆਖਰੀ ਦਰਜੇ 'ਚ ਹੁਣ ਤਬਾਹੀ ਵਾਲ ਟੁੱਟਣ ਲੱਗੇ ਨੇ। ਤੇ ਇੱਕ ਵਾਰੀ ਇਹ ਵੀ ਕਰਕੇ ਵੇਖ ਲਵੋ, ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਨਊਜ਼ ਬਿਲਾ ਤੁਹਾਡੀਆਂ ਗੁਲਾਮ ਨੇ। ਤਲਾਕ ਦਾ ਹੱਕ ਅੱਲਾ ਨੇ ਦਿੱਤੇ ਹੈ, ਹਰ ਚੀਜ਼ ਅੱਲਾ ਨੇ ਦਿੱਤੀ, ਉਹਦੇ ਤੇ ਕੋਈ ਐਸੀ ਜੇ ਨਹੀਂ ਗੁਜ਼ਾਰਾ ਹੁੰਦਾ ਤੇ ਦੂਸਰੇ ਆਪਸ਼ਨ ਵੀ ਜਿਹੜੇ ਨੇ, ਸੈਕੰਡਰੀ ਆਪਸ਼ਨ ਜਿਹੜੇ ਨੇ, ਉਹ ਵੀ ਵੈਲਿਡ ਨੇ। ਔਰ ਅਗਰ ਤੁਹਾਡੀ ਗੱਲ ਮੰਨਣ ਲੱਗ ਜਾਣ ਤੇ ਫਿਰ ਇਲਜ਼ਾਮ ਲਾਉਣ ਦੇ ਰਸਤੇ ਨਾ ਲੱਭੋ। ਅਗਲੀ ਗੱਲ ਅੱਲਾ ਕੀ ਹੈ, ਅਗਰ ਉਹ ਫਿਰ ਇਹਨਾਂ ਵਿੱਚੋਂ ਕੋਈ ਵੀ ਚੀਜ਼, ਜਾਂ ਹੋਰ ਵੀ ਬੜੇ ਤਰੀਕੇ ਨੇ, ਕਿਸੇ ਬਜ਼ੁਰਗ ਨੂੰ ਇਨਵਾਲਵ ਕਰੋ, ਤੇ ਜੇ ਗੱਲ ਮੰਨਣ ਲੱਗ ਜਾਣ ਤੇ ਫਿਰ ਜੇ ਕੋਈ ਗੱਲ ਉਹਨਾਂ ਚਾਹੀ ਵੀ ਤੇ ਉਹਨਾਂ ਦੀ ਉਹ ਛੱਡ ਦਿਓ, ਕਲੀਨ ਕਰ ਦਿਓ ਹਰ ਚੀਜ਼। ਫਿਰ ਉਹਨਾਂ ਤੇ ਐਵੇਂ ਨਹੀਂ ਛੋਟੀਆਂ ਛੋਟੀਆਂ ਗੱਲਾਂ ਦੇ ਉਹਨਾਂ ਦੇ ਉਹ ਰਾਹ ਨਾ ਲੱਭਦੇ ਰਹੋ ਹਰ ਵੇਲੇ ਕਿ ਉਹਨਾਂ ਤੇ ਮੈਂ ਇਲਜ਼ਾਮ ਤਰਾਸ਼ੀ ਸ਼ੁਰੂ ਰੱਖਣੀ ਹੈ। ਇਲਜ਼ਾਮ ਤਰਾਸ਼ੀ ਨਾਲ ਬੱਚਾ ਹੋਵੇ ਵੱਡਾ ਹੋਵੇ, ਇਨਸਾਨ ਜਿਹੜਾ ਨਾ ਉਹ ਨਸੀਹਤ ਤੋਂ ਦੂਰ ਨੱਸਦਾ ਬਾਰ-ਬਾਰ। ਜਿਸ ਤਰ੍ਹਾਂ ਸਾਡਿਆਂ ਘਰਾਂ 'ਚ ਟੇਪ ਲੱਗੀ ਹੁੰਦੀ ਹੈ, 24 ਘੰਟੇ ਬੱਚਿਆਂ ਨੂੰ ਉੱਤੇ ਕਮੈਂਟਰੀ ਕੀਤੀ ਜਾ ਰਹੀ ਹੁੰਦੀ, ਆਹ ਕਰ ਆਹ ਨਾ ਕਰ, ਉਹਨਾਂ ਦੀ ਨੇਚਰਲ ਗਰੋਥ ਹੀ ਨਹੀਂ ਹੁੰਦੀ ਦੀ ਜਾਂਦੀ। ਉਹ ਬੱਚਾ ਇਹ ਸਟੇਜ ਤੇ ਬੀਵੀ ਜਿਹਦੇ ਨਾਲ ਵੀ ਇਹ ਕਰੋ, ਇਹ ਸਟੇਜ ਤੇ ਚਲਾ ਜਾਂਦਾ, ਉਹਦੇ ਵਾਸਤੇ ਮੈਂ ਨਹੀਂ ਕੋਈ ਨਹੀਂ ਰੱਖਦੇ। ਉਹ ਆਂਦਾ ਮੇਲੇ 'ਚ ਆਇਆ ਤੇ ਉਹ ਸਰਕਸ 'ਚ ਸਪੀਕਰ ਲੱਗੇ ਆ, ਉਹ ਜਿੰਨਾ ਚਿਰ ਮੇਲਾ ਰਹਿਣਾ ਇਹਨੇ ਬੋਲਦਿਆਂ ਰਹਿਣਾ। ਅੱਲਾ ਕਹਿੰਦੇ ਨੇ ਫਿਰ ਉਹਨਾਂ ਤੇ ਨਾ ਉਹ ਛੱਡ ਦਿਓ ਕਿ ਤੁਸੀਂ ਕੋਈ ਛੋਟੀ ਮੋਟੀ ਵੀ ਚੀਜ਼ ਹੁੰਦੀ ਹੈ ਉਹਦੇ ਤੇ ਵੀ ਤੂੰ ਇੰਜ ਕੀਤਾ ਸੀ, ਤੂੰ ਇੰਜ ਕਰਨੀ ਹੈ, ਤੂੰ ਇੰਜ ਕੀਤਾ ਹੈ, ਇਲਜ਼ਾਮ ਬਿਲਕੁਲ ਛੱਡ ਦਿਓ। ਬੇਸ਼ੱਕ ਅੱਲਾ ਬੜਾ ਬੁਲੰਦ ਤੇ ਬੜਾ ਵੱਡਾ ਹੈ। ਅੱਲਾਹ ਤਾਲਾ ਹਰ ਜਗ੍ਹਾ ਤੇ ਜਿਹੜੀ ਪਿੱਛੇ ਗੱਲ ਕਰਦੇ ਨਾ ਕੁਰਾਨ, ਸ਼ੁਰੂ 'ਚ ਮੈਨੂੰ ਬੜਾ ਇਹਦੇ ਤੇ ਹੁੰਦਾ ਸੀ ਕਿ ਅੱਲਾਹ ਤਾਲਾ ਕਿਉਂ ਜਗ੍ਹਾ ਇਹ ਲੈ ਆਉਂਦੇ ਨੇ। ਅੱਲਾਹ ਵੇਖਦਾ ਹੈ, ਅੱਲਾਹ ਹਕਮਤ ਵਾਲਾ ਹੈ, ਅੱਲਾਹ ਵੇਖ ਰਿਹਾ ਹੈ, ਅੱਲਾਹ ਬੜਾ ਸਜ਼ਾ ਦੇਣੇ ਵਾਲਾ ਹੈ, ਅੱਲਾਹ ਬੜਾ ਸਜ਼ਾ ਦੇਣਾ। ਹੁਣ ਕਿਉਂਕਿ ਜ਼ਿਆਦਾ ਮੁਤਾਲਿਆ ਹੈ ਤਾਂ ਕੁਰਾਨ ਵਿੱਚੋਂ ਹੀ ਸਮਝ ਆਈ ਹੈ ਕਿ ਬੇਸ਼ੱਕ ਅੱਲਾਹ ਬੜਾ ਬੁਲੰਦ ਤੇ ਬੜਾ ਵੱਡਾ ਹੈ। ਅੱਲਾਹ ਤਾਲਾ ਜਿਹੜੇ ਨੇ ਉਹਨਾਂ ਦਾ ਉਹ ਮਾਫ ਕਰਨ ਵਾਲੇ ਨੇ, ਉਹ ਬੜੇ ਵਸੀ ਨਜ਼ਰ ਨਾਲ ਤੁਹਾਨੂੰ ਵੇਖਦੇ ਨੇ। ਉਹ ਕੋਈ ਇੰਜ ਨਹੀਂ ਕਿ ਇੱਕ ਕਿਸੇ ਚੀਜ਼ 'ਚ ਮਹਦੂਦ ਨੇ ਉਹਨਾਂ ਦਾ ਇਲਮ ਜਾਂ ਚੀਜ਼ਾਂ। ਅੱਗੇ ਫਿਰ ਉਹ ਅੱਲਾਹ ਤਾਲਾ ਆਂਦੇ ਨੇ ਅਗਰ ਫਿਰ ਵੀ ਗੱਲ ਨਾ ਬਣੇ ਤਾਂ ਬੀਵੀ ਦੇ ਦਰਮਿਆਨ ਗੱਲ ਖਤਮ ਹੋਣ ਦਾ ਖਤਰਾ ਲੱਗੇ, ਤੇ ਫਿਰ ਇੱਕ ਬੰਦਾ ਮਰਦ ਦੋਨਾਂ ਇੱਕ ਔਰਤ ਮਕਰ ਵੀ ਫਿਰ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਕੀਤੀਆਂ ਤਾਦੀਬ ਵੀ ਕਰ ਲਈਏ, ਤੇ ਉਹਦੇ ਤੋਂ ਬਾਅਦ ਫਿਰ ਵੀ ਗੱਲ ਤੁਹਾਨੂੰ ਬਣਦੀ ਨਜ਼ਰ ਨਹੀਂ ਆ ਰਹੀ, ਹਾਲਾਤ ਐਸੇ ਟੁਰ ਗਏ ਨੇ। ਤੀਸਰਾ ਬੰਦਾ ਜਿਹੜਾ ਨਾ ਮਾਂ ਬਾਪ, ਇਹ ਵੀ ਵੈਸੇ ਇਨਵੋਲਵ ਨਹੀਂ ਕਰਨਾ ਚਾਹੀਦਾ ਉੱਤੇ ਗੱਲ ਬਣ। ਮੈਂ ਵੀ ਤੇਜ਼ੀ 'ਚ ਆ ਗਿਆ। ਮਸਲਾ ਅਸਲ 'ਚ ਜਿਨ੍ਹਾਂ ਦਾ ਦਰਮਿਆਨ ਨਿਜ਼ਾਮ ਦੀ ਉਹ ਹੀ ਸਹੀ ਹੱਲ ਕਰ ਸਕਦੇ ਨੇ। ਦੂਸਰੇ ਬੰਦੇ ਆ ਕੇ ਕਈ ਵਾਰੀ ਵਿੱਚ ਮਸਲਾ ਖਰਾਬ ਵੀ ਹੋ ਜਾਂਦਾ। ਉਹ ਕਹਿੰਦੇ ਨੇ ਅੱਲਾਹ ਤਾਲਾ ਕਹਿੰਦੇ ਨੇ ਕਿ ਸਾਰੀਆਂ ਚੀਜ਼ਾਂ ਕਰਕੇ ਥੋੜੀ ਤਾਦੀਬ ਸਜ਼ਾ ਵੀ ਦੇ ਕੇ ਅਗਰ ਨਹੀਂ ਮਸਲਾ ਹੱਲ ਹੁੰਦਾ ਤੇ ਫਿਰ ਤੁਹਾਨੂੰ ਇੱਕ ਬੰਦਾ, ਇੱਕ ਮੀਆਂ ਦੀ ਤਰਫੋਂ ਬੰਦਾ ਹੋਵੇ, ਇੱਕ ਬੀਵੀ ਦੀ ਤਰਫੋਂ ਬੰਦਾ ਹੋਵੇ, ਉਹ ਮੁਕਰਰ ਕਰ ਲਓ। ਉਹ ਦੂਸਰਾ ਮੁਨਸਫ ਟਾਈਪ ਹੈ ਜਿਹੜੀ ਤੁਹਾਡੀ, ਕਿਉਂਕਿ ਐਸੀਆਂ ਚੀਜ਼ਾਂ ਹੁੰਦੀਆਂ ਨੇ, ਹਾਲਾਂਕਿ ਕੋਈ ਐਸੀ ਚੀਜ਼ ਨਹੀਂ ਹੁੰਦੀ ਅਗਰ ਮੁਸਲਸਲ ਦੋ ਦੋਸਤ, ਦੋ ਮੀਆਂ ਬੀਵੀ, ਦੋ ਡਿਸਪਿਊਟ ਵਾਲੇ ਲੋਕ ਆਪਸ 'ਚ ਰਾਬਤਾ ਨਾ ਛੱਡਣ
ਔਰ ਗੁੰਜਾਇਸ਼ ਦੇ ਕੇ ਗੱਲ ਕਰਦੇ ਰਹਿਣ, ਵੈਸੇ ਹੱਲ ਕਰਨੇ ਹੱਲ ਹੋ ਜਾਂਦਾ। ਲੇਕਿਨ ਇਨਸਾਨ ਦੇ ਚ ਤਸਬ ਦਾ ਸ਼ਿਕਾਰ ਹੋ ਜਾਂਦਾ ਤੇ ਫਿਰ ਆਂਦੇ ਨੇ ਉਹਨਾਂ ਦੇ ਦੋ ਬੰਦਿਆਂ ਅੱਗੇ ਆਪਣਾ ਮਾਮਲਾ ਪੇਸ਼ ਕਰ ਦਿਓ। ਇਸ ਤਰ੍ਹਾਂ ਉਮੀਦ ਹੈ ਕਿ ਅਗਰ ਮੀਆਂ ਬੀਵੀ ਗੱਲ ਠੀਕ ਕਰਨਾ ਚਾਹੁੰਦੇ ਹੋਣ ਦੇ ਤੇ ਅੱਲਾ ਉਹਨਾਂ ਵਿੱਚ ਜ਼ਰੂਰ ਸੁਲ੍ਹਾ ਪੈਦਾ ਕਰ ਦੇਦਾ। ਇਹਦੀ ਵਜ੍ਹਾ ਕੀ ਹੈ ਕਿ ਜੇ ਤੁਸੀਂ ਇਹ ਤੁਹਾਡੇ ਅੰਦਰੋਂ ਇਨੀਸ਼ੀਏਟ ਹੋਣੀ ਹੈ ਚੀਜ਼, ਬਾਹਰੋਂ ਕੋਈ ਨਹੀਂ ਕਰ ਸਕਦਾ। ਜਿਹੜਾ ਇਨਸਾਨੀ ਦਿਮਾਗ ਹੈ ਉਹਨੂੰ ਜੋ ਦੁਨੀਆ ਦੀਆਂ ਗੋਲੀਆਂ ਮਾਰ ਲਵੋ, ਜੋ ਦੁਨੀਆ ਦੇ ਲਿੱਤਰ ਮਾਰ ਲਵੋ, ਜੋ ਦੁਨੀਆ ਦੀਆਂ ਦਲੀਲਾਂ ਦੇ ਲਵੋ, ਅਸਲਨ ਉਹ ਇਨਸਾਨੀ ਦਿਮਾਗ 'ਚ ਇੱਕ ਅਮਲ ਪੈਦਾ ਹੁੰਦਾ ਹੈ ਜਿਹੜਾ ਉਹ ਗੱਲ ਵਾਸਤੇ ਕਨਵਿੰਸ ਹੁੰਦਾ ਤੇ ਉਹਦੇ ਵਿੱਚ ਹੀ ਹੋਣਾ ਜਿਹਦਾ ਉਹ ਮਸਲਾ ਹੈ। ਉਹ ਪੂਰੀ ਦੁਨੀਆ ਵੀ ਕਰੇ, ਪੂਰੀ ਦੁਨੀਆ ਨਾ ਕਰੇ, ਉਹ ਮੁਤਲਕਾ ਬੰਦੇ ਦੇ ਵਿੱਚ। ਤੇ ਅੱਲਾਹ ਤਾਲਾ ਕਹਿੰਦੇ ਨੇ ਵੀ ਜੇ ਬੰਦਾ ਇਸ ਤਰ੍ਹਾਂ, ਕਿਉਂਕਿ ਉਹ ਬੰਦੇ ਮੁਕਰਰ ਕਰਦਾ, ਉਹ ਸਾਰੀਆਂ ਜਿੰਨੇ ਆਪਸ਼ਨ ਦੁਨੀਆ ਦੇ ਮੌਜੂਦ ਨੇ ਉਹ ਇਸਤੇਮਾਲ ਕਰਦਾ। ਤੇ ਇਹਦਾ ਮਤਲਬ ਹੈ ਕਿ ਉਹ ਦੋਵੇਂ ਜਿਹੜੇ ਨਾ ਮਸਲਾ ਬਣ ਗਏ ਹੈ, ਉਹਨਾਂ ਨੂੰ ਸਮਝ ਨਹੀਂ ਆ ਰਹੀ, ਲੇਕਿਨ ਉਹ ਹੱਲ ਕਰਨਾ ਚਾਹੁੰਦੇ ਨੇ। ਤੇ ਅੱਲਾਹ ਉਤੋਂ ਆਖਿਆ ਮੈਂ ਵੀ ਫਿਰ ਆ ਕੇ ਤੁਹਾਡੇ ਜ਼ਰੂਰ ਸੁਲ੍ਹਾ ਪੈਦਾ ਕਰਨ ਦੇ ਮਾਮਲਾਤ ਜਿਹੜੇ ਨੇ ਇਹ ਮੈਂ ਵੀ ਵਿੱਚ ਆਪਣੇ ਕਿਰਦਾਰ ਅਦਾ ਕਰਾਂਗਾ। ਲੇਕਿਨ ਅਸਲਨ ਇਹ ਤੁਹਾਡੇ ਵੱਲੋਂ ਹੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਨੇ। ਲੇਕਿਨ ਫਿਰ ਜੇ ਤੁਹਾਡੀ ਤੇ ਅੱਲਾਹ ਤਾਲਾ ਫਿਰ ਹਰ ਅੱਛੇ ਕੰਮ ਵਿੱਚ ਇਨਸਾਨ ਦੀ ਮਦਦ ਵਾਸਤੇ ਆ ਜਾਂਦੇ ਨੇ। ਇਹ ਵੀ ਅੱਲਾਹ ਦਾ ਕਾਨੂੰਨ ਹੈ। ਫਿਰ ਅੱਲਾਹ ਤਾਲਾ ਰੋਸ਼ਨੀ, ਉਹ ਜਿਹੜੇ ਟਨਲ 'ਚ ਹਨੇਰਾ ਬੰਦ ਹੋ ਜਾਂਦਾ ਨੇ, ਉਹਦੇ ਵਿੱਚੋਂ ਵੀ ਰਸਤੇ ਕੱਢ ਦਿੰਦੇ ਨੇ। ਲੇਕਿਨ ਇਹਦੇ ਵਾਸਤੇ ਇਹ ਇਨਸਾਨ ਵੱਲੋਂ, ਫਰਦ ਵੱਲੋਂ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਦਾ ਇਜ਼ਹਾਰ ਹੋਣਾ ਚਾਹੀਦਾ। ਭਾਵੇਂ ਗੱਲਾਂ 'ਚ ਨਾ ਹੋਵੇ, ਨੀਅਤ 'ਚ ਹੋਵੇ, ਸੋਚ 'ਚ ਹੋਵੇ, ਅਮਲੀ ਤੌਰ ਤੇ ਜੋ ਚੀਜ਼ਾਂ ਕਰ ਸਕਦੇ ਸਾਰੀਆਂ ਕਰ। ਫਿਰ ਅੱਲਾਹ ਕਹਿੰਦੇ ਨੇ ਜ਼ਰੂਰ ਸੁਲ੍ਹਾ ਪੈਦਾ ਕਰ ਦੇਗਾ। ਇਹ ਅੱਲਾਹ ਨੇ ਵਾਅਦਾ ਕਰ ਦਿੱਤਾ। ਲੇਕਿਨ ਇਹਦੇ ਵਾਸਤੇ ਤੁਹਾਡੀ ਆਖਰੀ ਦਰਜੇ 'ਚ ਨੇਕ ਨੀਤੀ ਚਾਹੀਦੀ ਹੈ। ਔਰ ਇਹ ਵੀ ਚਾਹੀਦਾ ਹੈ ਕਿ ਇਹ ਜਿਹੜਾ ਮਸਲਾ ਛੱਡ ਕੇ ਕੋਈ ਬੰਦਾ ਜਾਂਦਾ, ਮੈਂ ਬੜੇ ਲੋਕ ਵੇਖੇ ਨੇ, ਅਗਾਂ ਜਾ ਕੇ ਜ਼ਾਹਿਰ ਮਰਦ ਨੇ ਵੀ ਗੁਜ਼ਾਰਾ ਕਰਨਾ, ਔਰਤ ਨੂੰ ਵੀ, ਇਹਨੂੰ ਵੱਡੇ ਮਸਲੇ ਆ ਜਾਂਦੇ ਨੇ। ਮਤਲਬ ਮਸਲਾ ਇੱਕ ਖਤਮ ਕਰਨ ਨਾਲ ਇਹ ਨਹੀਂ ਹੁੰਦਾ ਕਿ ਇਨਸਾਨੀ ਜ਼ਿੰਦਗੀ 'ਚ ਮਸਲੇ ਖਤਮ ਹੋ ਗਏ। ਲੇਕਿਨ ਬਾਜ਼ ਦਫਾ ਐਸੇ ਬਦਬਖਤ ਲੋਕ ਵੀ ਹੁੰਦੇ ਨੇ ਕਿ ਦੁਨੀਆ ਦੀ ਕੋਈ ਚੀਜ਼, ਕੋਈ ਦਲੀਲ, ਕੋਈ ਜਿਹੜੀ ਸ਼ੈ ਉਹ ਮੰਨਣ ਵਾਸਤੇ ਕਿਸੇ ਵੀ ਸੂਰਤ ਵਿੱਚ ਤਿਆਰ ਨਹੀਂ ਹੁੰਦੇ। ਇਹਨਾਂ ਆਇਤਾਂ ਵਿੱਚ ਮਰਦ ਔਰਤ ਦੀ ਫਜ਼ੀਲਤ ਦੇ ਹਵਾਲੇ ਨਾਲ ਖਾਵੰਦ ਨੂੰ ਦੱਸਿਆ ਕਿ ਇਹ ਅਸਲ ਮਾਮਲਾ ਕੀ ਹੈ। ਬੀਵੀਆਂ ਦੀ ਬੁਨਿਆਦੀ ਖੂਬੀਆਂ ਜਿਹੜੀਆਂ ਇਖਲਾਕੀ ਤੌਰ ਤੇ ਜ਼ਰੂਰੀ ਨੇ ਉਹ ਬਿਆਨ ਕੀਤੀਆਂ ਨੇ। ਸ਼ਾਇਦ ਉੱਥੇ ਮੈਂ ਦੱਸੇ ਉਹ ਇਹ ਨੇ ਬੁਨਿਆਦੀ ਖੂਬੀਆਂ ਨੇ ਕਿ ਉਹ ਆਪਣੀ ਮਰਦ ਦੀ ਜਾਨ ਮਾਲ, ਇੱਜ਼ਤ, ਆਬਰੂ ਦੀ ਹਿਫਾਜ਼ਤ ਕਰਨ ਵਾਲੀਆਂ ਹੁੰਦੀਆਂ ਨੇ। ਉਹ ਪੇਕੇ ਮੇਕੇ ਸਾਲੀ ਭਣੂਜੀ ਕਿਸੇ ਨੂੰ ਵੀ ਜਾ ਕੇ ਆਪਣੇ ਘਰ ਦੀਆਂ ਖਾਮੀਆਂ ਨਹੀਂ ਦੱਸਦੀਆਂ, ਕਿਉਂਕਿ ਔਰਤ ਔਰ ਮਰਦ ਜਿਹੜਾ, ਮਰਦ ਆਪਣੀ ਔਰਤ ਦੇ ਸਾਹਮਣੇ ਕਮ ਅਜ਼ ਕਮ ਨੰਗਾ ਹੁੰਦਾ ਹੈ। ਔਰ ਇਹ ਨਹੀਂ ਕਿ ਉਹ ਇੱਕ ਜਿਸਮਾਨੀ ਵਾਲੇ ਨਾਲ ਨੰਗਾ ਹੁੰਦਾ ਹੈ, ਉਹ ਹਰ ਲਿਹਾਜ਼ ਨਾਲ ਕਿਰਦਾਰ ਉਹਦਾ, ਉਹਦੀ ਅਖਲਾਕੀਆਤ, ਅਸਲ ਉਹ ਖੁੱਲ੍ਹਦਾ ਹੀ ਉੱਥੇ ਆਪਣੇ ਘਰ। ਉਹ ਜਿਹੜੀਆਂ ਚੀਜ਼ਾਂ ਨੇ ਉਹ ਅੱਲਾ ਨੇ ਆਖਿਆ ਰਾਜ਼ਾਂ ਦੀ ਹਿਫਾਜ਼ਤ ਕਰਨ ਵਾਲੀਆਂ ਹੋਣ। ਤੇ ਖੂਬੀਆਂ ਉਹ ਬੁਨਿਆਦੀ ਜਿਹੜੀਆਂ ਨੇ ਆਤੋ ਤਜਾਵਜ਼ ਨਾ ਕਰਨ, ਐਸੀ ਨਾ ਕੋਈ ਚੀਜ਼ ਕਰਨ ਜਿਹਦੇ ਖਾਨਦਾਨ ਦਾ, ਬੱਚਿਆਂ ਦਾ, ਮਰਦ ਦੀ ਕੋਈ ਇਨਸਲਟ ਹੁੰਦੀ ਹੋਵੇ, ਉਹਨੂੰ ਰਾਹਤ ਪਹੁੰਚਾਉਣ ਉਹਦੀ ਮੁਨਾਸਬਤ ਤੱਕ। ਤੇ ਲੇਕਿਨ ਇਹ ਡਿਊਟੀਆਂ ਨੇ, ਕੋਈ ਕਿਸੇ ਦਾ ਗੁਲਾਮ ਨਹੀਂ ਇਹਦੇ 'ਚ। ਇਹ ਸ਼ਾਦੀ ਵਾਲਾ ਜਿਹੜਾ ਅੱਲਾਹ ਤਾਲਾ ਨੇ ਇਦਾਰਾ ਬਣਾਇਆ, ਤੇ ਕੁਰਾਨ ਨੇ ਅਸਲ ਵਿੱਚ ਘਰਾਂ ਨੂੰ ਇੱਕ ਉਹ ਇਦਾਰਾ ਕਰਾ ਦਿਓ, ਉਹਨਾਂ ਦੇ ਸਾਰੇ ਸਰਬਰਾਹ ਪਾਇਆ, ਜਿਸ ਤਰ੍ਹਾਂ ਇਦਾਰੇ ਦੇ ਸਰਬਰਾਹ ਚਲਾਉਣ ਵਾਸਤੇ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਤੇ ਜਿਹੜੀ ਇੱਕ ਹੁਣ ਇਹਦੇ ਤੇ ਖਾਸ ਕਰ ਇਹਦੇ ਤੇ ਫੋਕਸ ਲੋਕਾਂ ਨੂੰ ਕਰਨਾ ਚਾਹੀਦਾ। ਮੈਂ ਸੋਚਣਾ ਇਹਦੇ ਤੇ ਲਹਿਦਾ ਵੀ ਇੱਕ ਚੀਜ਼ ਕੋਈ ਪ੍ਰੋਗਰਾਮ ਕਰਨਾ ਚਾਹੀਦਾ ਕਿ ਸਜ਼ਾ ਜਜ਼ਾਦ ਜਿਹੜੇ ਤਰੀਕੇ ਨੇ, ਬਾਜ਼ ਦਫਾ ਹੁਣ ਇੱਥੇ ਯੂਰਪ ਅਮਰੀਕਾ 'ਚ ਇਹ ਸਜ਼ਾ ਖਤਮ ਕੀਤੀ ਜਾ ਰਹੀ ਹੈ ਕਾਨੂੰਨੀ ਤਰੀਕੇ ਨਾਲ ਕਿ ਬੱਚਿਆਂ ਨੂੰ ਨਹੀਂ ਮਾਰਨਾ ਚਾਹੀਦਾ। ਉਹਦੇ 'ਚ ਫਾਈਂਡ ਆਊਟ ਕੀ ਹੋਇਆ ਕਿ ਉਹਦੇ ਹੋਰ ਬੜੇ ਤਰੀਕੇ ਨੇ, ਬੱਚੇ ਕੋਲ ਸੈੱਲ ਫੋਨ ਲੈ ਲਓ। ਮਸਾ ਸਜ਼ਾ ਦੀ ਨੋਈਅਤ ਬਦਲ ਗਈ। ਜਿਸ ਤਰ੍ਹਾਂ ਅੱਲਾਹ ਤਾਲਾ ਨੇ ਆਖਿਆ ਬੀਵੀ ਕੋਲ ਇਕੱਠੇ ਸਮਿਆ ਨਾ ਕਰੋ, ਇਸੇ ਤਰ੍ਹਾਂ ਹੁਣ ਯੂਰਪ 'ਚ ਕਾਨੂੰਨ ਬਣ ਰਹੇ ਨੇ ਕਿ ਬੱਚੇ ਨੂੰ ਚੰਡ ਮਾਰਨ ਦਾ, ਅਜੇ ਵੀ ਲੋਕ ਮਾਰਦੇ ਨੇ। ਇੱਥੇ ਟੀਚਰ ਵੀ ਆਫ ਦਾ ਰੈਕਡ ਆਉਂਦੇ ਨੇ ਕਿ ਜੇ ਬੱਚਾ ਇਸ ਤਰ੍ਹਾਂ ਕਰਦਾ ਪਿਆ ਤੇ, ਲੇਕਿਨ ਹੁਣ ਹੋਇਆ ਕੀ, ਹੁਣ ਬੱਚੇ ਨੂੰ ਚੰਡਾ ਮਾਰਨ ਨਾਲੋਂ ਉਹਦੇ ਕੋਲ ਸੈੱਲ ਫੋਨ ਉਹਦਾ ਲੈ ਲੈਣਾ ਐਸੀ ਵੱਡੀ ਸਜ਼ਾ ਹੈ ਕਿ ਉਹ ਲਮ ਲੇਟ ਹੋ ਜਾਏਗਾ ਤੁਹਾਡੇ। ਤੇ ਉਹ ਜ਼ਰੂਰੀ ਨਹੀਂ ਕਿ ਹੁਣ ਔਰਤ ਨੂੰ ਤੁਸੀਂ ਇਹ ਚੀਜ਼ਾਂ ਕਰਨੀਆਂ ਨੇ।
ਔਰਤ ਨੂੰ ਕੋਈ ਤੁਸੀਂ ਐਸੀ ਫੈਸਿਲਿਟੀ ਦੇ ਦਿੰਦੇ ਹੋ, ਉਹਦੇ ਤੋਂ ਹਟ ਜਾਂਦੀ ਹੈ। ਜ਼ੇਵਰ ਹੈ ਕੋਈ ਅੱਛੀ ਜਿਹੜੀਆਂ ਤੁਹਾਡਾ ਵੈਸੇ ਹੀ ਹੱਕ ਬਣਦਾ ਹੈ, ਜਾਂ ਔਰਤ ਕੋਲੋਂ ਕੋਈ ਐਸੀ ਚੀਜ਼ ਵਾਪਸ ਲੈ ਲੈਂਦੇ ਹੋ ਜਿਸ ਤਰ੍ਹਾਂ ਇਹ ਜ਼ਮਾਨੇ ਨਾਲ ਚੱਲ ਰਿਹਾ ਹੁੰਦਾ ਹੈ। ਇਹ ਨਹੀਂ ਕਿ ਤੁਸੀਂ ਲਾਜ਼ਮੀ, ਕਿਉਂਕਿ ਕੁਰਾਨ ਚ ਅੱਲਾਹ ਤਾਲਾ ਨੇ ਇੱਕ ਸੂਰਤ ਚ ਮਸ਼ਵਰਾ ਦਿੱਤਾ ਹੈ ਤੇ ਤੁਸੀਂ ਫਰਜ਼ ਸਮਝ ਕੇ ਹੁਣ ਬੀਵੀ ਨੂੰ ਕੁੱਟਣਾ ਹੈ। ਔਰ ਜਿਹੜੇ ਅਕਲਮੰਦ ਉਹ ਬੜੀ ਵੱਡੇ ਲੈਵਲ ਤੇ ਬੀਵੀ ਸਰਕਸ਼ੀ ਕਰਦੀ ਹੈ ਤੇ ਇਹਦੀ ਨੋਈਅਤ ਹੁੰਦੀ ਹੈ। ਜੋ ਗੱਲ ਕਮ ਅਜ਼ ਕਮ ਸੁਣਦੀ ਰਵੇ ਨਾ ਤੇ ਇਹਦੀ ਨੋਈਅਤ ਨਹੀਂ ਹੁੰਦੀ। ਤੇ ਔਰ ਮਰਦ ਤੇ ਵੀ ਇਹੀ ਚੀਜ਼ਾਂ ਲਾਗੂ ਹੁੰਦੀਆਂ ਨੇ, ਨਹੀਂ ਕੋਈ ਔਰਤ ਕੋਈ ਵੱਖਰੀ ਹੈ। ਇਹ ਵੀ ਇੱਕ ਗਲਤ ਗੱਲ ਹੈ। ਲੇਕਿਨ ਜੈਸੇ ਇਦਾਰਾ ਤੁਸੀਂ ਬਣਾ ਲਿਆ, ਐਕਸੈਪਟ ਕਰ ਲਿਆ, ਤੇ ਫਿਰ ਤੁਸੀਂ ਇਹ ਨਹੀਂ ਆਖ ਸਕਦੇ ਕਿ ਮੈਂ ਵੀ ਬੋਸ ਐਮਪਲਾਈ ਹੋਣ ਦੇ ਨਾਤੇ ਨਾਲ, ਔਰਤ ਹੋਣ ਦੇ ਨਾਤੇ ਨਾਲ ਵੀ ਤੁਹਾਨੂੰ ਬਹੁਤ ਹਕੂਕ ਹਾਸਲ ਨੇ। ਤੁਸੀਂ ਇੱਥੋਂ ਤੱਕ ਵੀ ਮੈਂ ਜੋ ਕੋਈ ਕੁਰਾਨ ਚ ਸਮਝਣਾ ਕਿ ਤੁਹਾਨੂੰ ਇਹ ਮਸਾ ਇਹ ਵੀ ਹੋ ਸਕਦਾ ਕਿ ਔਰਤ ਸਰਬਰਾਹ ਬਣ ਜਾਏ, ਇਹ ਵੀ ਹਕੂਕ ਨੇ ਉਸੇ ਇਦਾਰੇ ਦੀ। ਕਿਉਂਕਿ ਜਿਹੜੀਆਂ ਅੱਲਾਹ ਤਾਲਾ ਚੀਜ਼ਾਂ ਮੈਂ ਦੱਸਣੀ ਔਰਤ ਕਰ ਲੈਂਦੀ ਹੈ, ਤੇ ਕਿਉਂ ਨਹੀਂ ਬਣ ਸਕਦੀ? ਆਈ ਮੀਨ ਇੱਕ ਬਹਿਸ ਤਲਬ ਗੱਲ ਹੈ, ਕੋਈ ਫੈਸਲਾ ਕੋਈ ਨਹੀਂ, ਲੇਕਿਨ ਕਿਉਂ ਨਹੀਂ ਬਣ ਸਕਦੀ? ਕਿਉਂਕਿ ਅੱਲਾਹ ਨੇ ਦੱਸ ਦਿੱਤਾ ਹੈ ਕਿ ਇਹ ਨਹੀਂ ਦੱਸਿਆ ਤੇਰੇ ਜਿਸਮ, ਇਹ ਦੱਸਿਆ ਕਿ ਤੇਰੇ ਤੇ ਕਿਉਂਕਿ ਜ਼ਿੰਮੇਦਾਰੀ ਹੈ ਮਾਲ ਦੀ, ਪੈਸੇ ਤੂੰ ਕਮਾ ਕੇ ਲਿਆਉਣੇ ਨੇ, ਕਾਰ ਤੂੰ ਚਲਾਣੇ। ਤੇ ਜੋ ਮਰਦ ਸਾਰੀ ਜ਼ਿੰਦਗੀ ਇੱਕ ਕੱਖ ਭੰਨ ਕੇ ਦੋਹਰਾ ਨਹੀਂ ਕਰਦਾ, ਔਰਤ ਡਾਕਟਰ ਹੈ ਜਾਂ ਕੋਈ, ਤੇ ਮਸਲ ਜ਼ਿੰਮੇਦਾਰੀਆਂ ਕਿਉਂ ਨਹੀਂ ਉਲਟ ਸਕਦੀਆਂ? ਮੈਨੂੰ ਨਹੀਂ ਸਮਝ ਆਉਂਦੀ। ਤੇ ਜਿਹੜੇ ਮਸਾਂ ਹੁਣ ਤੇ ਤਰੀਕੇ ਸਾਰੀ ਦੁਨੀਆ ਤੇ ਹੀ ਬਦਲ ਰਹੇ ਨੇ ਕਿ ਮਾਰ ਕੁਟਾਈ ਜਿਹੜੀ ਹੈ ਨਾ ਇਹ ਖਤਮ ਹੋ ਰਹੀ ਹੈ, ਕਿਉਂਕਿ ਇਹ ਤਾਲੀਮ ਜਿਹੜੀ ਉਹ ਉਹਦੀ ਜਗ੍ਹਾ ਲੈ ਰਹੀ ਹੈ। ਔਰ ਅਸਲ ਚੀਜ਼ ਹੈ ਹੀ ਤਾਲੀਮ। ਤੇ ਇੱਕ ਮੇਨ ਇਹਦੇ ਵਿੱਚ ਜਿਹੜੀ ਚੀਜ਼ ਹੈ ਨਾ, ਉਹ ਇਹ ਵੀ ਅਗਰ ਕੋਈ ਗੌਰ ਨਾਲ ਸਾਰੇ ਅਸਲ ਕੁਰਾਨ ਦੀ ਸਮਝ ਆਉਂਦੀ ਹੈ ਕਿ ਉਹ ਮਜਮੂਈ ਦੀਨ ਦੀ ਤਾਲੀਮਾਤ ਤੇ ਨਜ਼ਰ ਹੋਵੇ, ਔਰ ਪੂਰੇ ਕੁਰਾਨ ਚ ਤੇ ਨਜ਼ਰ ਹੋਵੇ। ਮਜਮੂਈ ਦੀਨ ਦੀ ਤਾਲੀਮਾਤ ਵਿੱਚ ਰੱਖ ਕੇ ਇਹ ਗੱਲਾਂ ਪੜੀਏ ਨਾ, ਤੇ ਇਹ ਅੱਲਾਹ ਤਾਲਾ ਹੁਕਮ ਨਹੀਂ ਦੇ ਰਿਹਾ ਕਿ ਤੁਸੀਂ ਔਰਤ ਨੂੰ ਮਾਰ, ਨਹੀਂ। ਇਹ ਇੱਕ ਜਿਸ ਤਰ੍ਹਾਂ ਆਖਿਆ ਨਾ 4 ਸ਼ਾਦੀਆਂ ਦਾ ਇੱਕ ਵੀ ਰੋਕਿਆ ਨਹੀਂ, ਇਹ ਵੀ ਇਸ ਤਰ੍ਹਾਂ ਦਾ ਇੱਕ ਮਸ਼ਵਰਾ ਕਹਿ ਲੋ ਜਾਂ ਕਿ ਇਹਦੇ ਤੇ ਪਾਬੰਦੀ ਨਹੀਂ ਲਾਈ ਕਿ ਕਿਸੇ ਵੀ ਸੂਰਤ ਚ ਬੱਚੇ ਤਬਾਹ ਹੋ ਰਹੇ ਨੇ, ਛੋਟੀਆਂ ਛੋਟੀਆਂ ਬੱਚਿਆਂ ਦੀ ਜ਼ਿੰਦਗੀ ਜਨਮ ਬਣ ਰਹੀ ਹੈ, ਫਿਰ ਵੀ ਤੁਸੀਂ ਕਿਸੇ ਨੂੰ ਕੋਈ ਥੋੜਾ ਗੁੱਸੇ ਦਾ ਇਜ਼ਹਾਰ ਨਾ ਕਰੋ ਜਾਂ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਮਾਮਲਾ ਨਾ ਕਰੋ। ਇਹ ਮਸ਼ਵਰਾ ਹੈ। ਤੇ ਇਨਸ਼ਾਅੱਲਾ ਅਗਲੇ ਦਰਸ ਤੱਕ ਇਜਾਜ਼ਤ। ਜਜ਼ਾਕ ਅੱਲਾਹ।